ਆਪਣਾ ਉਹ ਪਿੰਡ, ਆਪਣਾ ਉਹ ਮਹੱਲਾ ਜਿੱਥੇ ਰਹਿੰਦੇ ਰਹੇ ਹੋ, ਯਾਦ ਆਏ ਕਦੀ? ਯਾਦ ਕਿਉਂ ਅੱਖਾਂ ਅੱਗੇ ਫਿਰਦਾ ਹੈ। ਸਾਨੂੰ ਪਾਕਿਸਤਾਨ ਦਾ ਸੁਪਨਾ ਹੀ ਨਹੀਂ ਆਉਂਦਾਗਾ। ਉੱਥੋਂ ਦਾ ਸੁਪਨਾ ਹੁੰਦਾ? ਉੱਥੋਂ ਦਾ ਹੁੰਦਾ। ਸਿੱਖ ਮਗਰ ਲੱਗੇ, ਅਸੀਂ ਇੱਕ ਮਕਾਨ 'ਚ ਵੜਦੇ ਆ, ਦੂਏ 'ਚ ਵੜਦੇ ਆ, ਅੱਛਾ ਭੱਜੇ ਫਿਰਦੇ ਆ। ਉਹੀ ਸੁਪਨੇ ਆਉਂਦੇ ਨੇ? ਉਹੀ ਸੁਪਨੇ ਆਉਂਦੇ ਨੇ। ਸਾਡੀ ਗੱਡੀ ਇੱਕ ਮੁਸਲਮਾਨਾਂ ਦੀ ਪਹਿਲੀ ਸਰਹੰਦ ਬਸੀਆਂ ਭਰ ਕੇ ਚੱਲੀ ਆ ਗੱਡੀ। ਉਹ ਇਹਨਾਂ ਸਿੱਖਾਂ ਨੇ ਕੀ ਕੀਤਾ, ਨਹੀਂ ਕਿਸੇ ਬੁੜੇ ਬੰਦੇ ਨੂੰ, ਨਹੀਂ ਕਿਸੇ ਬੁੜੀ ਬੀਬੀ ਨੂੰ ਕੁਛ ਕਿਹਾ। ਜਿਹੜੇ ਬੰਦੇ ਹੱਥਾਂ 'ਚ ਟੱਕਰ ਖਾਣ ਜੋਗੇ ਸੀ, ਲੜਨ ਜੋਗੇ ਸੀ, ਉਹਨਾਂ ਬੰਦਿਆਂ ਨੇ ਮੁੰਡਿਆਂ ਖੁੰਡਿਆਂ ਨੇ ਮਾਰਿਆ। ਤੇ ਜਿਹੜੀਆਂ ਬੀਬੀਆਂ ਸੀ ਉਹਨਾਂ ਦੀਆਂ ਛਾਤੀਆਂ ਦੁੱਧ ਜਿਹੜੇ ਸੀ ਤਲਵਾਰਾਂ ਨਾਲ ਕੱਟ ਦਿੱਤੇ। ਇੱਕ ਨਿੰਮ ਸੀ, ਇੱਕ ਬੋਝ। ਅੱਛਾ। ਕਾਮਾਂ ਨੇ ਬਹਿ ਜਾਣਾ ਆ ਕੇ। ਜਦ ਬਹਿ ਗਏ ਆ ਕੇ ਤੇ ਉਹਨਾਂ ਨੇ ਸਾਰੀ ਰਾਤ ਕਾਂ 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 ਕਰੀ ਜਾਣੀ 12 ਘੰਟੇ। ਦਿਨ ਚੜ੍ਹਨਾ ਤੇ ਉੱਡ ਜਾਣਾ। ਅਗਰ ਰਸ਼ੀਦ ਖਾਂ ਤੇ ਇਹ ਕਾਂ ਬੜੇ ਕਲਮਦੇ ਨੇ। ਕਤਰੀ ਕਹਿਣ ਲੱਗੇ, ਉਹ ਕਹਿੰਦਾ ਦੁਨੀਆ ਤੇ ਭਾਰੀ ਹੈ। ਅੱਛਾ। ਆਲੇ ਦੁਆਲੇ ਪਿੰਡ ਸਲੇਪਰ ਮੇਲਾ ਲੱਗਦਾ ਸੀ। ਜਾਂਦੇ ਰਹੇ ਹੋ? ਚੇਤਰ ਚ। ਤੁਸੀਂ ਜਾਂਦੇ ਰਹੇ ਵੇਖਣ? ਹਾਂ ਗਿਆ ਨਾ। ਕੀ ਕੁਛ ਹੁੰਦਾ ਸੀ ਉਦੋਂ? ਉਦੋਂ ਉੱਥੇ ਡਾਚੀਆਂ ਝੁਰਦੀਆਂ ਹੁੰਦੀਆਂ ਸੀ। ਅੱਛਾ। ਮੂੰਹ ਚ ਮਹਾਰ ਫੜੀ ਆ। ਬੰਦਾ ਖੜਾ ਆ, ਛੰਨੇ ਪਾਣੀ ਦੇ ਭਰ ਕੇ ਹੱਥਾਂ ਤੇ ਧਰੇ ਨੇ, ਉੱਠ ਜਾਂਦਾ ਪਾਣੀ ਜਾ ਕੇ ਤਰਦਾ। ਅੱਛਾ, ਮੁਕਾਬਲੇ ਹੁੰਦੇ ਸੀ? ਹਾਂ। ਵਾਹ ਜੀ ਵਾਹ। 3 ਮੀਲ ਅਸੀਂ ਤੁਰੇ ਆਏ ਆ। ਜਿਹੜੇ ਬੰਦੇ ਪਹਿਲਾਂ ਦੀ ਅੱਗ ਲਾ ਕੇ ਛੜੇ ਸੀ ਤੇ ਉਹਨਾਂ ਦੇ ਢਿੱਡਾਂ ਦੇ ਪੈਰ ਆਉਣ ਤੇ ਢਿੱਡਾਂ ਦੇ ਪਟਾਕੇ ਪੈਣ। 3 ਮੀਲ ਅਸੀਂ ਲਾਸ਼ਾਂ ਤੇ ਤੁਰੇ ਆਏ ਆ। ਰਾਤ ਨੂੰ ਤੁਰਨਾ 10-11 ਵਜੇ ਵੀ ਪਾਕਿਸਤਾਨ ਜਾ ਵੜੀਏ ਤੇ ਦਿਨੇ ਕਮਾਤਾਂ ਚ ਲੁਕ ਰਹੇ ਤੇ ਬਾਹਰ ਸਿੱਖ ਖੜੇ ਹੋਣਗੇ ਵੀ ਕੱਢੋ ਮੁਸਲਮਾਨ। ਸਾਰਾ ਦਿਨ ਗੋਲੀ ਚੱਲਦੀ ਰਹੀ ਹੈ ਬਰਨਾਲੇ ਸ਼ਹਿਰ ਚ। 18 ਦਿਨ? 18 ਦਿਨ। ਜਦ ਗੱਡੀ ਆਉਣੀ 185 ਪਿੰਡ ਕੋ ਥੋੜੀ ਜਿਹੀ ਨਫਰੀ ਹੁੰਦੀ ਹੈ, ਉਹ ਸਾਰੇ ਉੱਥੇ ਮਰੇ ਨੇ। ਬਾਬਾ ਕਤਲੇਆਮ ਹੋਇਆ? ਮੈਂ ਕਿਹਾ ਮਰੇ ਸਾਰੇ ਉੱਥੇ ਗੋਲੀਆਂ ਦਾ। ਨਾ ਮੈਨੂੰ ਉਸੇ ਦਾ ਚੇਤਾ ਜਿਹਨੇ ਸਿੱਖਾਂ ਨਾਲ ਸਾਡਾ ਪਿਆਰ ਸੀ ਘਰ। ਕਿਹੜਾ ਸੀ ਇਸ ਸਿੱਖ? ਉਹਨਾਂ ਦਾ ਦਾਦਾ ਸੀਗਾ ਗੁਰਮੁਖ ਹਕੀਮ। ਅੱਛਾ, ਗੁਰਮੁਖ ਹਕੀਮ। ਹਾਂ। ਅੱਛਾ। ਇਹਨਾਂ ਦੇ ਨਾਂ ਨੂੰ ਸਿੰਘ ਲੱਗਦਾ ਨਾ, ਗੁਰਮੁਖ ਹਕੀਮ। ਉਹਦੀ ਸੀ ਨੂੰਹ। ਅੱਛਾ। ਤੇ ਸਾਡੇ ਬਾਪ ਨੂੰ ਉਹ ਭਰਾ ਕਹਿੰਦੀ ਸੀ। ਉਹਦਾ ਕੀ ਨਾਂ ਸੀ? ਉਹਦਾ ਸੀ ਦਲੀਪ ਕੌਰ। ਦਲੀਪ ਕੌਰ? ਹਾਂ। ਅੱਛਾ। ਉਹ ਹੋ ਗਈ, ਉਹਨੂੰ ਬੱਚਾ ਹੋਣ ਵਾਲਾ ਸੀ, ਬਿਮਾਰ ਹੋ ਗਈ ਉਹ। ਬੱਚਾ ਔਰਸਰ ਹੋ ਗਿਆ। ਸਾਰੇ ਸ਼ਹਿਰ ਦੀਆਂ ਨਰਸਾਂ ਇਕੱਠੀਆਂ ਹੋਈਆਂ, ਸਾਰੇ ਡਾਕਟਰ ਇਕੱਠੇ ਹੋਏ, ਜਿਹੜੇ ਸਿਵਲ ਸਰਜਨ ਸੀ ਉਹ ਵੀ ਇਕੱਠੇ ਹੋਏ। ਉਹਨੇ ਗਾਜਰਾਂ ਖਾਧੀਆਂ ਕੋਈ 10 ਕਿਲੋ। ਅੱਛਾ। ਆ ਕੇ ਗਾਜਰਾਂ ਕਹਿੰਦਾ ਹੁਣ ਮੇਰੇ ਢਿੱਡ 'ਚ ਆਸਰਾ ਹੋ ਗਿਆ। ਉਹ ਭਲਵਾਨਾ ਜਵਾਸਰਾਮ ਲੱਗਾ ਲੈਣ। ਜੋ ਘੁੱਟਿਆ ਦੇ ਸਾਰੇ ਉਂਗਲਾਂ ਦੇ ਪੋਟੇ ਪਾਟ। ਅੱਛਾ। ਤੇ ਕਿਹੜੀਆਂ ਪੈਣ? ਉਹ ਕਹਿੰਦਾ ਹਾਲੇ ਤਾਂ ਸਲਾਮ ਦੁਆਈ ਲਈ ਆ, ਕਹਿੰਦਾ ਤੇਰੇ ਨਾਲ ਪਤਾ ਨੀ ਕੀ ਹੋਊਗਾ ਜਾਂ ਜੱਫਮ ਜੱਫੀ ਹੋਏ ਤੇ। ਵਾਹ ਜੀ ਵਾਹ। ਉਹ ਕਹਿੰਦਾ ਮੈਂ ਨੀ ਤੇਰੇ ਨਾਲ ਘੁਲਦਾ, ਮੇਰੇ ਤਾਂ ਪਏ ਸਲਾਮ ਦੁਆ ਜੀ ਹੱਥ ਪਾੜਤਾ ਤੇ ਮੇਰੇ ਲਈ ਜਾਨ ਕੱਢੋ। अस्सलाम वालेकुम, सत श्री अकाल, आदाब डॉक्टर साहब ਦਾ ਪੰਜਾਬ ਦੀ ਟੀਮ ਪਿੰਡ ਬੱਦਰਉਤਾ ਦੇ ਵਿੱਚ ਬੈਠੇ ਆ। ਸਾਡੇ ਸਾਹਮਣੇ ਰਾਜਪੂਤ ਫੈਮਿਲੀ ਦੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਦਾ ਪਿਛਲਾ ਜ਼ਿਲ੍ਹਾ ਲੁਧਿਆਣਾ ਸੀ। ਅੱਜ ਇਹਨਾਂ ਕੋਲੋਂ ਪੁੱਛਾਂਗੇ 47 ਦੀ ਕਹਾਣੀ। ਇਹਨਾਂ ਦੀ ਉਮਰ ਵੀ ਉਸ ਵੇਲੇ 10-12 ਸਾਲ ਸੀ। ਇਹਨਾਂ ਨੂੰ ਜਿਹੜੀਆਂ ਗੱਲਾਂ ਯਾਦ ਨੇ ਅੱਜ ਇਹਨਾਂ ਦੇ ਕੋਲੋਂ ਪੁੱਛਦੇ ਆ। ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਆ। अस्सलाम वालेकुम। वालेकुम। ਬਜ਼ੁਰਗੋ ਕੀ ਹਾਲ ਚਾਲ ਹੈ? खैर है, शुक्र है। ਕੀ ਨਾਮ ਹੈ ਆਪਣਾ? हबीब। ਹਾਂਜੀ, हबीब। ਹਬੀਬ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? रशीद। ਤੇ ਦਾਦਾ ਜੀ ਦਾ? अली शेर। ਅਲੀ ਸ਼ੇਰ। ਕਿਹੜੀ ਬਰਾਦਰੀ ਆਪਣੀ? राजपूत घोड़ेबा। ਘੋੜੇਬਾਰ ਰਾਜਪੂਤ। ਸਹੀ ਹੋ ਗਿਆ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? फागड़ा। ਫਾਗਲਾ? जिन्हें लुधियाने को 10 मीलों पे। ਅੱਛਾ। आ कुछ भी कुछ नहीं। ਅੱਛਾ।
ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਨਾਲ ਲੱਗਦੇ ਸੀਗੇ ਫਾਗਲਾ ਤੇ ਪਸੈਣੀ, ਬੀਰਨੀ, ਜੈਨਪੁਰ, ਸਹੀ। ਦੂਸਰੇ ਪਾਸੇ ਗੌਸ਼ਪੁਰ, ਸਰੇਪਰ, ਗੌਸ਼ਪੁਰ, ਹਾਂ, ਮਾਲਕਪੁਰ, ਅੱਛਾ। ਇਹ ਜਿਹੇ ਪਿੰਡ ਲੱਗਦੇ ਸੀ। ਬਾਈ ਅਸੀਂ ਸਾਡਾ ਮੁਸਲਮਾਨਾਂ ਦਾ 22 ਪਿੰਡ ਸੀ। 22 ਪਿੰਡ ਸੀ? 22 ਲੱਖ ਤੇ ਇੱਕ ਥਾਂ। ਅੱਛਾ, ਸਾਰੇ ਘੋੜੇਵਾਹ ਸੀ ਕਿ ਹੋਰ ਵੀ ਬਰਾਦਰੀਆਂ ਸੀ? ਨਹੀਂ, ਬਰਾਦਰੀਆਂ ਹੋਰ ਸਨ, ਹਰ ਮੁਸਲਮਾਨ ਸੀ, ਰਾਈਮ ਵੀ ਸੀ, ਰਾਜਪੂਤ ਵੀ ਸੀ। ਅੱਛਾ ਅੱਛਾ ਅੱਛਾ। ਤੁਹਾਡਾ ਜਿਹੜਾ ਪਿੰਡ ਸੀ ਉੱਥੇ ਲੰਬੜਦਾਰੀਆਂ ਕਿੰਨੀਆਂ ਸੀ? 2। ਕੋਈ ਨਾਂ ਯਾਦ ਨੇ ਲੰਬੜਦਾਰਾਂ ਦੇ? ਇੱਕ ਦੇ ਨਾਮ ਮੁੰਸ਼ੀ ਸੀ ਹਾਂਜੀ। ਤੇ ਹੁਣ ਮੈਨੂੰ ਇਹ ਨਹੀਂ ਪਤਾ ਤੇ ਦੂਆ ਸੀਗਾ। ਇਹ ਅੱਧਾ ਪਿੰਡ ਸੀ ਗੁੱਜਰਾਂ ਦਾ। ਅੱਛਾ। ਅੱਧੇ ਪਿੰਡ ਗੁੱਜਰਾਂ ਦੇ ਬਾਅਦ ਅੱਧਾ ਰਾਜਪੂਤਾਂ ਦਾ। ਅੱਛਾ। ਜਿਹੜਾ ਰਾਜਪੂਤਾਂ ਦਾ ਸੀ ਉਹਦੇ ਨਾਂ ਸੀ ਬਾਬੂ ਖਾਨ। ਬਾਬੂ ਖਾਨ, ਹਾਂ। ਸਹੀ ਹੋ ਗਿਆ। 2 ਲੰਬੜਦਾਰੀਆਂ ਸੀ, ਗੁਜਰਾਂ ਦੀ ਸੀ, ਇੱਕ ਰਾਜਪੂਤਾਂ ਦੀ। ਇੱਕ ਰਾਜਪੂਤਾਂ ਦੀ। ਅੱਧਾ ਅੱਧਾ ਪਿੰਡ ਜੋ ਸੀ। ਸਾਡੇ ਪਿੰਡਾਂ ਦੇ ਦੁਆਲੇ ਅੰਜ ਫਿਰਨੀ ਸੀ। ਫਿਰਨੀ ਸੀ ਹਰੇਕ ਪਿੰਡ ਦੁਆਲੇ। ਅੱਛਾ। ਤੇ ਗੱਡਿਆਂ ਦੀ ਬਾਈ ਸੀ, ਗੱਡਾ ਇਧਰੋਂ ਵੀ ਆਵੇ ਤੇ ਆਇਆ ਪਰ ਆਪਣੇ ਘਰ ਤੋਂ। ਅੱਛਾ, ਹਰ ਰਸਤਾ ਜਾਂਦਾ ਸੀ ਹਰ ਪਿੰਡ ਨੂੰ? ਹਰ ਪਿੰਡ ਨੂੰ। ਅੱਛਾ, ਸੜਕਾਂ ਜਾਂਦੀਆਂ ਨੇ। ਵਾਹ ਜੀ ਵਾਹ। 22 ਪਿੰਡ ਸੀ। ਤੁਹਾਡੇ ਪਿੰਡ ਦੇ ਵਿੱਚ ਸਿੱਖ ਹਿੰਦੂ ਵੀ ਰਹਿੰਦੇ ਸੀ? ਨਾ, 22 ਪਿੰਡਾਂ ਦੇ ਵਿੱਚ ਇੱਕ ਬੱਚਾ ਨਹੀਂ ਸੀ ਸਿੱਖਾਂ ਹਿੰਦੂਆਂ ਦਾ? ਨਾ। ਚਮਾਰ, ਈਸਾਈ ਉਹ ਰਹਿੰਦੇ ਸੀ? ਉਹ ਹੈ ਸਾਹਮਣੇ ਚਮਾਰ, ਬਾਨੋ ਕੇ ਬਾਨੀਆਂ, ਜਾਨੋ ਕੇ ਚਮਾਰ। ਅੱਛਾ। ਉਹ ਦੋਵੇਂ ਭੈਣਾਂ ਸੀ, ਬਾਨੋ ਜਾਨੋ ਖੱਤਰੀਆਂ ਦੀਆਂ। ਜਿਵੇਂ ਮੈਂ ਵੱਡਾ ਮੈਂ ਤੁਹਾਨੂੰ ਬੁਲਾ ਕੇ ਹਾਂਜੀ ਤੇ ਗਾਂ ਸਟਾ ਲਵਾਂ। ਹਾਂ। ਗਾਂ ਸਟਾ ਕੇ ਤੇ ਮੁੜ ਕੇ ਕਹਿਣ ਵੀ ਤੁਹਾਨੂੰ 2.5 ਤੇ ਲੜਾਵਾਂਗੇ, 2.5 ਘੰਟੇ, 2.5 ਘੰਟਿਆਂ ਤੇ ਲੜਾਵਾਂਗੇ, 2.5 ਦਿਨਾਂ ਤੇ ਲੜਾਵਾਂਗੇ, 2.5 ਸਾਲਾਂ ਤੇ ਲੜਾਵਾਂਗੇ। ਅੱਛਾ। ਉਹ ਮੈਂ ਸੁਣਿਆ ਵੀ ਹੁਣ ਰਲ ਗਏ ਨੇ। ਉਹਨਾਂ ਨੇ ਕਿਹਾ ਸੀ 2.5 ਯੁੱਗਾਂ ਤੇ ਲੜਾਵਾਂਗੇ। ਅੱਛਾ। 250 ਸਾਲ ਮਗਰੋਂ। ਕਿਹਨਾਂ ਨੇ ਕਿਹਾ ਸੀ ਇਹਨਾਂ ਨੂੰ? ਹਿੰਦੂਆਂ ਨੇ? ਉਹ ਦੋਵੇਂ ਭੈਣਾਂ ਜੇ ਹਿੰਦੂ ਹੀ ਸੀ, ਖੱਤਰੀ ਹੋਈ। ਬਾਨੋ ਤੇ ਚਾਨੋ ਦੋਵੇਂ ਭੈਣਾਂ ਸੀ। ਦੋਵੇਂ ਬਹਿ ਕੇ ਇੱਕ ਵੱਡੀ ਸੀ, ਉਹਦੇ ਔਲਾਦ ਵੱਡੀ ਸੀ। ਉਹ ਛੋਟਾ ਤੋਂ ਗਾਂ ਸਟਾ ਲਈ ਉਹਨਾਂ ਨੇ। ਅੱਛਾ। ਬਾਨੋ ਕੇ ਬਾਨੀਆਂ, ਚਾਨੋ ਕੇ ਚਮਾਰ। ਜਿਹੜੇ ਸਾਡੇ ਬੈਠੇ ਸੀ ਨਾ ਉਹ ਚਮਾਰ ਸੀ। ਅੱਛਾ। ਜੁੱਤੀਆਂ ਵੀ ਸਿਉਂਦੇ ਸੀ, ਖੱਲਾਂ ਵੀ ਰੰਗਦੇ ਸੀ। ਅੱਛਾ। ਸਾਰਾ ਕੰਮ ਕਰਦੇ ਸੀ। ਕੋਈ ਨਾਂ ਯਾਦ ਆ ਉਹਨਾਂ ਚਮਾਰਾਂ ਦਾ? ਨਹੀਂ ਜੀ। ਅੱਛਾ ਅੱਛਾ। ਤੁਹਾਡੇ ਪਿੰਡ ਦੇ ਵਿੱਚ ਦੁਕਾਨਾਂ ਵੀ ਹੈ ਸਨ? ਉਦੋਂ ਦੁਕਾਨਾਂ ਕਿਹੜੀਆਂ, ਜਾ ਕੇ ਤੇਲ ਹੋਇਆ ਜਾਂ ਗੋਡਾ ਦੀ ਟਾਂਗਰੀ ਹੋਇਆ, ਛੋਲਿਆਂ ਦੇ ਇਹੋ ਜਿਹੇ ਪਕੌੜੇ ਕੱਢ ਕੇ। ਅੱਛਾ। ਜੇ ਬੜਾ ਜ਼ੋਰ ਮਾਰਿਆ ਤਾਂ ਕਿਸੇ ਨੇ ਸ਼ਹਿਰੋਂ ਖੰਡ ਵਾਲੀ ਲੈ ਆਉਂਦੀ ਤੇ ਇਹੋ ਜਿਹਾ ਕੰਮ ਸੀ। ਅੱਛਾ ਅੱਛਾ। ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਇੱਕੋ ਹੀ। ਪੱਕੀ ਮਸਜਿਦ ਸੀ? ਆ ਪੱਕੀ ਸੀ, ਛੋਟੀ ਜੀ। ਤੁਹਾਡਾ ਘਰ ਕਿਹੜੇ ਪਾਸੇ ਸੀ? ਸਾਡਾ ਘਰ ਪਹਾੜ ਪਾਸੇ। ਪਹਾੜ ਪਾਸੇ ਸੀ। ਮਕਾਨ ਉਸ ਪਿੰਡ ਦੇ ਵਿੱਚ ਪੱਕੇ ਹੁੰਦੇ ਸੀ ਕਿ ਕੱਚੇ ਹੁੰਦੇ ਸੀ? ਮਕਾਨ ਸਭ ਦੇ ਕੱਚੇ, ਸਾਰਿਆਂ ਦੇ? ਕਿਸੇ ਬਿਲਡੇ ਦੇ ਇੱਥੇ ਕੱਚਾ ਸੀ, ਬਦਲਤਾ ਜਿਹੜੇ ਵੇਖਣ ਚ ਪੱਕਾ ਹੋ ਗਿਆ। ਅੱਛਾ। ਤੁਹਾਡੇ ਪਿੰਡ ਦੇ ਜਿਹੜੀ ਮੰਡੀਰ ਸੀ, ਮੁੰਡੇ ਸਨ, ਉਹ ਨੌਕਰੀਆਂ ਵੀ ਕਰਦੇ ਸੀ ਕਿ ਵਾਹੀ ਕਰਦੇ ਸਨ? ਕੋਈ ਬਾਹਲੇ ਪਿੰਡ ਦਾ ਫੌਜ ਚ ਸੀ। ਅੱਛਾ। ਬਾਹਲੇ ਪਿੰਡ ਫੌਜ ਚ ਸੀ। ਤੁਸੀਂ ਦੇਖਿਆ ਵੀ ਹੋਣਾ, ਉਹ ਡੇਰਾ ਨਹਿਰ ਦੇ ਉੱਤੇ ਟਿੱਬਿਆਲੇ ਸਾਹਮਣੇ ਉਹਦੇ ਪਾਸੇ ਇੱਕ ਕੁੱਦੀ ਪਈ ਹੁੰਦੀ ਸੀ। ਅੱਛਾ। ਉਹ ਰਾਜਪੂਤ ਬੈਠਾ ਜੀ, ਬਾਨਿਹਾੜ ਵਾਲਾ ਪਿੰਡ ਸੀ ਉਹਨਾਂ ਦਾ ਹਿੰਦੁਸਤਾਨ ਚ। ਅੱਛਾ। ਉਹਨਾਂ ਦੇ ਪਿੰਡ ਨੂੰ 10,000 ਬੰਦਾ ਮਿਲਟਰੀ ਦਾ ਗੋਲੀ ਚਲਾ ਰਿਹਾ ਸੀ। ਮਿਲਟਰੀ ਭੱਜ ਗਈ ਸੀ ਤੇ ਪਿੰਡ ਦੀ ਜਿਮਕਿਆ ਸੀ। ਪਿੰਡ ਉੱਥੇ ਦੇ ਬੈਠਾ ਰਿਹਾ ਡਟ ਕੇ ਆਪਣੇ ਥਾਂ ਤੇ। ਅੱਛਾ। ਕਿਸੇ ਘਰ ਦੇ 2 ਫੌਜੀ ਨੇ, ਕਿਸੇ ਦੇ 3 ਫੌਜੀ ਨੇ ਪੱਕੀਆਂ ਰਫਲਾਂ ਉਹਨਾਂ ਦੇ ਆ ਕੇ ਰੱਖੀਆਂ। ਤੁਹਾਡੇ ਪਿੰਡ ਦੇ ਜਿਹੜੇ ਫੌਜੀ ਸੀ ਉਹਨਾਂ ਨੇ ਵੀ ਰਫਲਾਂ ਰੱਖੀਆਂ ਸੀ? ਸਾਡੇ ਪਿੰਡ ਦਾ ਮੈਂ ਕਹਿੰਦਾ ਨਹੀਂ ਕੋਈ ਹੁਣ। ਇੱਕ ਪੁਲਿਸ ਚ ਸੀ ਬੰਦਾ। ਅੱਛਾ। ਪੁਲਿਸ ਚ ਸੀ? ਬਰਨਾਲੇ ਸ਼ਹਿਰ। ਅੱਛਾ। ਡਾਇਨ ਦੇ ਵਿੱਚ ਸੀ ਉਹ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਆਪਣੀ ਰਿਸ਼ਤੇਦਾਰੀ ਇੱਕ ਖਾਨਪੁਰ, ਇੱਕ ਕੰਢੀ ਵਾਲਾ ਪਿੰਡ ਸੀ। ਅੱਛਾ। ਨਾਨਕੇ ਕਿੱਥੇ ਸੀ? ਨਾਨਕੇ ਪੱਕੀ ਪੁੱਛੋ। ਪੱਕੀ?
ਪੁੱਛੋ ਕੱਚੀ ਪੁੱਛੋ ਪੱਕੀ ਪੁੱਛੋ, 2 ਪਿੰਡ ਸੀ। ਅੱਛਾ, ਉੱਥੇ ਨਾਨਕੇ ਸੀ। ਬਠਿੰਡੇ ਉਹ ਅੱਗੇ। ਅੱਛਾ ਅੱਛਾ ਅੱਛਾ, ਜਾਂਦੇ ਰਹੇ ਹੋ ਨਾਨਕਿਆਂ ਦੇ? ਹਾਂ, ਉਦੋਂ ਲਾਰੀਆਂ 'ਚ ਜਾਂਦੇ ਸੀ ਕਿ ਪੈਦਲ ਹੀ? ਉਦੋਂ ਟਾਂਗੇ ਚੱਲਦੇ ਸੀ। ਅੱਛਾ, ਟਾਂਗਿਆਂ 'ਚ। 10 ਮੀਲ ਸਫ਼ਰ ਕਰਨਾ, 10 ਪੈਸੇ ਦੇਣੇ, ਟਾਂਗੇ ਵਾਲੇ ਨੂੰ ਪੈਸਾ ਵੀਲ ਦਾ ਦੇਣਾ ਸਵਾਰੀ ਨੂੰ। ਅੱਛਾ, ਆਪਣੇ ਪਿੰਡ ਦੀ ਜ਼ਮੀਨ ਵਾਹਵਾ ਸੀ? ਹਾਂ, ਮੂੰਗਫਲੀ ਸਾਡੇ ਹੁੰਦੀ ਸੀ, ਹੂੰ। ਛੋਲੇ ਬੇਬਾ ਹੁੰਦੇ ਸੀ, ਅੱਛਾ ਅਰਬੀ ਬੇਬਾ ਹੁੰਦੀ ਸੀ। ਅੱਛਾ। ਅਰਬੀ ਪਹਿਲਾਂ ਅਰਬੀ ਲੱਗਣੀ ਹੈ, ਅਰਬੀ ਪੱਟ ਕੇ ਹੂੰ। ਫੇਰ ਲੱਗਣੀ ਹੈ ਮੱਕੀ ਪਕਾਣੀ। ਉਹ ਪੱਕ ਜਾਣੀ ਹੈ, ਛੱਲੀਆਂ ਤੇ ਆ ਜਾਣੀ ਹੈ ਮੱਕੀ। ਹਾਂ। ਜਦ ਛੱਲੀਆਂ ਤੇ ਆ ਗਈ, ਉਹ ਕਿਆਰੇ ਗੁੱਡੀ ਜਾਣੇ ਨੇ ਹਾਂਜੀ। ਤੇ ਗਾਜਰਾਂ ਦਾ ਛੱਟਾ ਦੇਈ ਜਾਣਾ। ਅੱਛਾ, ਸਹੀ। ਐਡੀ ਐਡੀ ਲੰਮੀ ਗਾਜਰ ਨਿਕਲਣੀ। ਅੱਛਾ, ਗਾਜਰਾਂ ਲੰਮੀਆਂ ਨਿਕਲਦੀਆਂ ਸੀ? ਐਡੇ ਦੀਆਂ ਉਹ ਲੱਕੜ ਦੇ ਮੁੱਲੇ ਨਾ ਬੰਦਾ, ਇੱਥੇ ਸਿਆਲ ਕਾਹਦੇ ਦਾ ਲੱਕੜ ਦੇ ਮੁੱਲੇ ਨਾ ਬੰਦਾ ਪੈ ਜੇ ਪੈਲੀ ਤੋਂ, ਬੰਦਾ ਨਹੀਂ ਪਿਆ ਸਿਆਲ ਚ ਦੱਸਦਾ। ਅੱਛਾ ਜੀ। ਹਾਂ, ਤੇ ਖੂਹ ਲੱਗੇ ਸੀ? ਖੂਹ ਲੱਗੇ, ਖੂਹਾਂ ਦੀ ਵਾਰੀ ਸੀ। ਕੋਈ ਨਾਂ ਚੇਤਾ ਖੂਹ ਜਿਹੜੇ ਉੱਥੇ ਮਸ਼ਹੂਰ ਸਨ, ਕਿਹੜੇ ਨਾਂ ਦੇ ਵੱਜਦੇ ਸੀ? ਇੱਕ ਫੈਂਸੀ ਵਾਲਾ ਖੂਹ ਸੀ, ਹੂੰ। ਇੱਕ ਗੋਰਾ ਖੂਹ ਸੀ, ਜਿੰਨਾ ਖੂਹਾਂ ਤੇ ਸਾਡੀ ਜ਼ਮੀਨ ਸੀ। ਅੱਛਾ, ਆਪਣੇ ਕਿੰਨੇ ਕਿੱਲੇ ਸੀ? ਸਾਡੀ ਕੋਈ ਨਹੀਂ ਸੀ। ਅੱਛਾ। ਕੋਈ ਦਾ ਮਤਲਬ ਇਹ ਆ ਵੀ ਸਾਡੇ ਦਾਦੇ ਨੇ ਧੀਆਂ ਦੇ ਵਿਆਹ ਕੀਤੇ। ਹੂੰ। ਵਿਆਹ ਕੀਤੇ ਤੇ ਉਹਨੇ ਉਹ ਕੰਢੀ ਵਾਲੇ ਵੀ ਕਹਿਣ ਲੱਗੇ ਤੇ ਖਾਨਪੁਰ ਦੇ ਵੀ ਕਹਿਣ ਲੱਗੇ ਅੱਛਾ। ਵੀ ਅਸੀਂ ਜਿਹੜਾ ਰੋਜ਼ ਨਹੀਂ ਵਿਆਹ ਕਰੀ ਤੇ ਚੰਗੇ ਚੰਗੇ ਕਰਨੇ ਆ। ਹਾਂ। ਆਖਿਆ ਚੰਗਾ। ਹੂੰ। ਉਹਨਾਂ ਨੇ ਇੱਕ ਵਿਗਾ ਧਰਿਆ ਗਹਿਣੇ ਅੱਛਾ। ਤੇ ਸਾਡੀ ਸਾਰੀ ਬਕਾਤੀ। ਅੱਛਾ, ਬਕਾਤੀ। ਕਿੰਨੇ ਲਈ ਸੀ ਮੁੱਲ? ਹਾਂ, ਕਿੰਨੇ ਲਈ ਸੀ ਮੁੱਲ? ਗੁਜਰਾਂ ਨੇ ਕਿ ਰਾਜਪੂਤਾਂ ਨੇ? ਕੁਛ ਰਾਜਪੂਤਾਂ ਕੋਲ ਸੀ, ਕੁਛ ਸਿੱਖਾਂ ਕੋਲ ਸੀ। ਹੂੰ। ਪੈਸੇ ਵਾਲਿਆਂ ਨੂੰ ਲੈਣਾ ਹੁੰਦਾ। ਅੱਛਾ, ਕੁਛ ਰਾਜਪੂਤਾਂ ਨੇ ਲੈ ਲਈ ਤੇ ਕੁਛ ਗੁਜਰਾਂ ਨੇ ਲੈ ਲਈ। ਕੁਛ ਸਿੱਖਾਂ ਨੇ ਲੈ ਲਈ। ਅੱਛਾ ਅੱਛਾ ਅੱਛਾ। ਸਿੱਖ ਕਿਹੜੇ ਪਿੰਡ ਦੇ ਸਨ ਜਿਨ੍ਹਾਂ ਨੇ ਲਈ ਸੀ? ਇਸਿਆਲ। ਇਸੇਹਾਲ। ਵਾਹਵਾ ਵੱਡਾ ਪਿੰਡ ਸੀ ਸਿੱਖਾਂ ਦਾ ਉਹ? ਤਗੜਾ ਪਿੰਡ ਸੀ, ਪਿੰਡਾਂ ਆਂਗਰ ਪਿੰਡ ਸੀ। ਹੂੰ। ਤੁਹਾਡੇ ਪਿੰਡ ਦਾ ਚੌਧਰੀ ਬੰਦਾ ਕਿਹੜਾ ਸੀ ਜਿਹਦੀ ਮੰਨੀ ਜਾਂਦੀ ਸੀ? ਉਹ ਇਹੋ ਜਿਹਾ ਬੰਦਾ ਕੋਈ ਵੀ ਨਹੀਂ, 4 ਬੰਦੇ ਬਹਿ ਕੇ ਫੈਸਲਾ ਕਰ ਦੇਣਾ। ਅੱਛਾ, ਲੰਬੜਦਾਰ ਹੀ ਸਨ ਫਿਰ ਚੌਧਰੀ? ਹਾਂ। ਸਭ ਨੂੰ ਜ਼ਮੀਨ ਭਾਂਡੇ ਵਾਲਾ ਬੰਦਾ ਕਿਹੜਾ ਸੀ? ਉਹ ਜਿਹੜਾ ਡੇਰਾ ਪਿਆ ਨਾ, ਇਹਦੇ ਲੰਬਰਦਾਰ ਸੀ ਪਿਛਾ, ਕੀ ਨਾਂ ਸੀ ਇਹਦਾ? ਬਾਬੂ ਖਾਂ। ਅੱਛਾ, ਬਾਬੂ ਖਾਂ। ਇਹਨਾਂ ਦੀ ਜ਼ਮੀਨ ਸੀ? ਇਹਨੇ 18 ਕਿੱਲੇ ਆਏ ਸੀ। ਅੱਛਾ ਅੱਛਾ ਅੱਛਾ। ਕਿਸੇ ਦੀ ਥੋੜੀ ਸੀ, ਕਿਸੇ ਦੀ ਬਹੁਤੀ ਸੀ। ਅੱਛਾ, ਤੇ ਇਸ ਤਰ੍ਹਾਂ ਸੀ। ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਨਹੀਂ, ਕੋਈ ਆਲੇ ਦੁਆਲੇ ਪਿੰਡਾਂ 'ਚ? ਆਲੇ ਦੁਆਲੇ ਪਿੰਡ ਸਲੇਪਰ ਮੇਲਾ ਲੱਗਦਾ ਸੀ ਜਾਂਦੇ ਰਹੇ ਹੋ? ਚੇਤਰ ਚ। ਤੁਸੀਂ ਜਾਂਦੇ ਰਹੇ ਵੇਖਣ? ਹਾਂ, ਗਿਆਨ ਆ। ਕੀ ਕੁਛ ਹੁੰਦਾ ਸੀ ਉਦੋਂ? ਉਦੋਂ ਉੱਥੇ ਡਾਚੀਆਂ ਝੁਰਦੀਆਂ ਹੁੰਦੀਆਂ ਸੀ। ਅੱਛਾ। ਮੂੰਹ ਚ ਮਹਾਰ ਫੜੀ ਆ, ਹਾਂ। ਬੰਦਾ ਖੜਾ ਆ, ਛੰਨੇ ਪਾਣੀ ਦੇ ਭਰ ਕੇ ਹੱਥਾਂ ਤੇ ਧਰੇ ਨੇ, ਉੱਠ ਜਾਂਦਾ ਪਾਣੀ ਜਾ ਕੇ ਤਰਦਾ। ਅੱਛਾ, ਮੁਕਾਬਲੇ ਹੁੰਦੇ ਸੀ? ਹਾਂ। ਵਾਹ ਜੀ ਵਾਹ। ਘੋਲ ਵੀ ਹੁੰਦੇ ਸੀ? ਨਹੀਂ, ਕੋਲ ਨਹੀਂ। ਭਲਵਾਨ ਕੋਈ ਨਹੀਂ ਸੀ ਆਪਣੇ ਪਿੰਡ ਦਾ? ਭਲਵਾਨ ਹੈ ਜੀ ਸਾਡੇ ਪਿੰਡ ਚ। ਹੂੰ। ਉਹ ਆ ਕੇ ਬਹਿ ਗਿਆ, ਹੂੰ। ਰਸਤਾ ਖਾਂਦਾ ਰਿਹਾ, ਕਹਿੰਦਾ ਜਾਂ ਪੱਗ ਬੱਕਰਾ ਦੇ ਦਿਓ ਜਾਂ ਮੇਰੇ ਨਾਲ ਘੁਲੋ। ਅੱਛਾ ਇੱਕ ਬੰਦਾ ਸੀ ਅੱਧ ਖਾਡਾ ਜਿਹਾ, ਬੜਾ ਜਵਾਨ ਸੀ। ਅੱਛਾ। ਉਹ ਕਹਿੰਦਾ ਯਾਰ 3 ਦਿਨਾਂ ਦਾ ਤਾਂ ਮੈਂ ਭੁੱਖਾ, ਤੁਸੀਂ ਮੇਰੇ ਨਾਲ ਘੋਲ ਕਰਾਉਣ ਦਾ। ਹਾਂ। ਇੱਥੋਂ ਕਹਿੰਦਾ ਗਾਜਰਾਂ ਹੀ ਪੱਟੋ, ਕਹਿੰਦਾ ਹੋਰ ਨਾ ਕੁਛ। ਹੂੰ। ਗਾਜਰਾਂ ਪੱਟ ਕੇ ਮੈਨੂੰ ਧੋ ਕੇ ਦੇਈ ਜਾਓ ਅੱਛਾ। ਤੇ ਮੈਂ ਰਾਜਲਾਂ ਫਿਰ ਉਹਦੇ ਨਾਲ ਘੋਲਦਾ। ਹੂੰ। ਉਹਨੇ ਗਾਜਰਾਂ ਖਾਧੀਆਂ ਕੋਈ 10 ਕਿਲੋ। ਅੱਛਾ। ਖਾ ਕੇ ਗਾਜਰਾਂ ਕਹਿੰਦਾ ਹੁਣ ਮੇਰੇ ਢਿੱਡ 'ਚ ਆਸਰਾ ਹੋ ਗਿਆ। ਹੂੰ। ਉਹ ਭਲਵਾਨ ਨਾਲ ਜਵਾਸਰਾਮ ਲੱਗਾ ਲੈਣ। ਹੂੰ। ਜਿਉਂ ਘੁੱਟਿਆ ਦੇ ਸਾਰੇ ਉਂਗਲਾਂ ਦੇ ਪੋਟੇ ਪਾੜਤੇ। ਅੱਛਾ। ਤੇ ਕਿਹੜੀਆਂ ਪੈਣ? ਉਹ ਕਹਿੰਦਾ ਹਾਲੇ ਤਾਂ ਸਲਾਮ ਦੁਆਈ ਲਈ ਆ, ਕਹਿੰਦਾ ਤੇਰੇ ਨਾਲ ਪਤਾ ਨਹੀਂ ਕੀ ਹੋਊਗਾ ਜਾਂ ਜੱਫਮ ਜੱਫੀ ਹੋਏ ਤੇ। ਵਾਹ ਜੀ ਵਾਹ। ਉਹ ਕਹਿੰਦਾ ਮੈਂ ਨਹੀਂ ਤੇਰੇ ਨਾਲ ਘੁਲਦਾ, ਮੇਰੇ ਤਾਂ ਪਏ ਸਲਾਮ ਦੁਆ ਜੀ ਹੱਥ ਪਾੜਤਾ ਤੇ ਮੇਰੇ ਲਈ ਜਾਨ ਕੱਢੋ। ਉਹ ਕਿੰਨਾ ਦਾ ਭਲਵਾਨ ਸੀ? ਰਮਤਾ ਹੀ ਸੀ। ਅੱਛਾ, ਰਮਤਾ ਹੀ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਸ਼ਹਿਰ ਘੁੰਮੇ ਉੱਥੇ ਕੋਈ? ਸ਼ਹਿਰ ਘੁੰਮਿਆ ਮੈਂ ਬਰਨਾਲਾ। ਬਰਨਾਲਾ? ਹਾਂ, ਉੱਥੇ ਦਾ ਜੰਮ ਪਾਣਾ। ਅੱਛਾ, ਹਾਂ, ਉੱਥੇ ਵੀ ਰਹਿੰਦੇ ਰਹੇ ਬਰਨਾਲੇ ਵੀ? ਯਾਨੀ ਪੈਦਾਇਸ਼ ਹੀ ਉੱਥੋਂ ਦੀ ਆ। ਅੱਛਾ। ਉਹ ਗੱਲ ਇਹ ਆ ਨਾ, ਹੂੰ। ਬੜੀ ਜੀ ਢੋ
ਰੱਬ ਬਾਲਦੀ ਅੱਗ ਚ ਰੱਖ ਲੈਂਦਾ ਬੰਦੇ ਨੂੰ। ਅੱਛਾ। ਸਾਡੇ ਕੋਲ ਸੀ 2 ਘੋੜੀਆਂ ਖੱਤਰੀਆਂ ਦੀਆਂ, ਦੋਨੋਂ ਗਾਡਰਾਂ ਤੇ ਸੀ। ਅੱਛਾ। ਇੱਕ ਵਿਹੜੇ 'ਚ ਮੱਝ ਬੰਨੀ ਦੀ ਸੀ, ਉਹ ਕੋਠੇ 'ਚ ਤੂੜੀ ਪਾਈ ਹੋਈ ਸੀ। ਅੱਛਾ। ਤੇ ਚੱਲਦੇ ਨੇ ਮੂੰਹ ਸੀ ਨਾ ਕੋਹੜੀਆਂ ਦੇ। ਇੱਕ ਕੋਹੜੀਆਂ ਨੇ ਵਿਹਲੀ ਚਲਾ ਦੀ, ਖੱਤਰੀ ਨੇ ਉਹਨਾਂ ਦੀ ਬਾੜੀ ਜੋ ਸੀ ਭਰਾਵਾਂ ਦੀ, ਉਹਨੇ ਵਿਹਲੀ ਕਰਤੀ। ਅਸੀਂ ਮੱਝ ਵੀ ਵੇਚ ਦਿੱਤੀ। ਅੱਛਾ। ਉਹ ਕੋਹੜੀ ਵਿਹਲੀ ਕਰਤੀ, ਅੱਗੋਂ ਮਕਾਨ ਨਾ ਕਿਰਾਏ ਤੇ ਲੱਭੇ। ਅੱਛਾ। ਮੈਂ ਹੁਣ ਆਪ ਹੀ ਰਮਤਾ ਛੁੱਟ ਪਾਂਗੇ, ਤੁਸੀਂ ਪੁੱਛਦੇ ਹੋ ਮੇਰੇ ਤੋਂ ਕਰ ਗੱਲ ਕਰੋ। ਨਹੀਂ ਤੁਸੀਂ ਦੱਸੋ, ਆਪ ਹੀ ਦੱਸੋ। ਹਾਂ, ਆਪ ਹੀ ਦੱਸੋ ਸਾਰੀ। ਬਿਸਮਿल्लाहिर्रहमानिर्रहीम। या अल्लाह, ਮੈਂ ਬਚਪਨ ਦੇ ਵਿੱਚ ਉਦੋਂ ਕੋਈ ਪੜ੍ਹਾਈ ਦਾ ਲਾਲਚ ਨਹੀਂ ਸੀ ਤੇ ਬੱਚਿਆਂ ਨੂੰ ਪੜ੍ਹਨ ਪਾ ਦਈਏ। ਤੇ ਸਾਰਾ ਦਿਨ ਕੁੱਤੇ ਖੱਸੀ ਕਰਨੇ, ਵਿਹਲੇ ਫਿਰਨਾ, ਸਾਰਾ ਸ਼ਹਿਰ ਫਿਰਨਾ। ਫਿਰ ਉਹ ਵੈਨ ਦੇਖੀ ਹੋਈ ਸੀ, ਨਿੱਕੀ ਇੱਟ ਦਾ ਸ਼ਹਿਰ ਜਿਹੜਾ ਬਣਿਆ ਸੀਗਾ, ਉਹਦੇ ਅੰਦਰ ਹੀ ਜੇਲ੍ਹ ਖਾਨੇ, ਅੰਦਰ ਹੀ ਅਦਾਲਤਾਂ, ਸਭ ਕੁਛ ਅੰਦਰ ਹੀ ਸੀ ਉਸਦੇ। ਉਹ 5 ਕੁ ਮਰਬਿਆਂ ਚ ਸੀ ਬੜੀ ਹੋਈ। ਬਰਨਾਲੇ ਸ਼ਹਿਰ ਚ? ਬਰਨਾਲੇ ਸ਼ਹਿਰ ਚ। ਅੱਛਾ। ਉਹ ਉੱਥੇ ਬੜੀ ਜਗ੍ਹਾ, ਉੱਤੇ ਬੰਦਾ ਆਰਾਮ ਨਾਲ ਸਾਈਕਲ ਚਲਾਈ ਜਾਂਦਾ। 5-6 ਫੁੱਟ ਕੰਧ ਚੌੜੀ ਸੀ, ਜਿਹੜੀ ਬਹੁਤ ਉੱਚੀ ਸੀ। ਅੱਛਾ। 6 ਮੋਰਚੇ ਬਣੇ ਹੋਏ ਸੀ। ਕਿਉਂ ਬਈ ਜੇ ਬੰਦਾ ਦੁਸ਼ਮਣ ਪਏ ਤੇ ਸੁਰਗਾਂ ਦਾ, ਜਿਸ ਕਿਲੇ ਨੂੰ 2 ਸੁਰਗਾਂ ਲੱਗਦੀਆਂ, ਉਹ ਕਿਲਾ ਕਰਨਾ ਬਹੁਤ ਔਖਾ ਸੀ। ਕਿਉਂ ਸੁਰਗਾਂ ਦਾ ਹੀ ਮਦਦ ਆਈ ਜਾਂਦੀ। ਸਹੀ। ਤੇ ਉਦੋਂ ਕਾਂ ਬੜੇ ਕਰ ਲਾਂਦੇ ਸੀ। ਕੋਈ ਭਾਰਾ ਲੋਕਾਂ ਦਾ ਜਿਵੇਂ ਪਿੱਪਲ ਜਾਂ ਕੋਈ ਚੀਜ਼ ਹੈ, ਉੱਥੇ ਸੀ ਨਿੰਮਾਂ ਤੋਂ ਸਾਡੇ ਕੋਲ ਹੀ ਇੱਕ ਨਿੰਮ ਸੀ, ਇੱਕ ਬੋਰ। ਅੱਛਾ। ਕਾਵਾਂ ਨੇ ਬਹਿ ਜਾਣਾ ਆ ਕੇ। ਜਦ ਬਹਿ ਗਏ ਆ ਕੇ ਤੇ ਉਹਨਾਂ ਨੇ ਸਾਰੀ ਰਾਤ ਕਾਂ 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 ਕਰੀ ਜਾਣੀ 12 ਘੰਟੇ। ਦਿਨ ਚੜ੍ਹਨਾ ਤੇ ਉੱਡ ਜਾਣਾ। ਅਗੇ ਰਸ਼ੀਦ ਖਾਂ ਤੇ ਇਹ ਕਾਂ ਬੜੇ ਕਲਾਉਂਦੇ ਨੇ। ਖੱਤਰੀ ਕਹਿਣ ਲੱਗੇ, ਉਹ ਕਹਿੰਦਾ ਦੁਨੀਆ ਤੇ ਭਾਰੀ ਹੈ। ਅੱਛਾ। ਅੱਛਾ। ਅੱਛਾ ਹਾਂ। ਉਹ ਸਾਲ ਪਹਿਲਾਂ ਅਸੀਂ ਉੱਥੋਂ, ਸਾਨੂੰ ਮਕਾਨ ਨਾ ਕਿਰਾਏ ਤੇ ਲੱਭੇ, ਕੋਹੜੀ ਵਿਹਲੀ ਕਰਤੀ, ਮਾਈ ਨੇ ਜੈਦੀ ਫੜ ਲਈ। ਇੱਕ ਸਾਡੇ ਦਾਦੇ ਦਾ ਸੀ ਤੇਲੀ, ਪੱਗ ਵੱਟ ਭਰਾ ਬਣਿਆ। ਉਹ ਥੱਕਿਆ ਨਾ, ਪੱਗ ਬਣਾਉਣੀ ਔਖੀ ਹੈ, ਬੜੀ ਔਖੀ ਹੈ। ਤੇ ਉਹ ਕਹਿਣ ਲੱਗਾ ਵੀ ਮੈਂ ਹੋ ਗਿਆ ਵਡੇਰਾ, ਜਿਸ ਤਰ੍ਹਾਂ ਮੈਂ ਹੋ ਗਿਆ ਹੁਣ ਵਡੇਰਾ, ਵੀ ਮੈਨੂੰ ਰੋਟੀ ਦੇਈ ਜਾਓ ਤੇ ਮੇਰੇ ਮਕਾਨ ਚ ਬਹਿ ਜਾਓ, ਤੁਸੀਂ ਕਿਰਾਇਆ ਨਾ ਭਰੋ। ਅੱਛਾ। ਤੇ ਮਰ ਗਿਆ ਤੇ ਮੈਨੂੰ ਦੱਬ ਗਿਆ ਜੀ। ਉਹਦਾ ਬਾਲ ਬੱਚਾ ਕੋਈ ਨਹੀਂ ਸੀ? ਨਾ ਅੱਗਾ ਨਾ ਪਿੱਛਾ, ਕੋਈ ਸ਼ਾਇਦ ਨਹੀਂ। ਅੱਛਾ। ਤੇ ਮਗਰ 3 ਕੋਹੜੀਆਂ, ਅੱਗੇ ਸੋਫਾ, ਉਦੋਂ ਅੱਗੇ ਬਰਾਂਡਾ, ਉਦੋਂ ਅੱਗੇ 4 ਮਰਲੇ ਵਿਹੜਾ ਵੀ। ਉਹ ਸਾਡੇ ਦਾਦੇ ਨੂੰ ਕਹਿਣ ਲੱਗਾ, ਅਲੀ ਸ਼ੇਰਾ ਤੇ ਤੁਸੀਂ ਮੇਰੇ ਮਕਾਨ ਚ ਬਹਿ ਜਾਓ ਤੇ ਮੈਨੂੰ ਰੋਟੀ ਦੇਈ ਜਾਏ, ਜਿੱਦਾਂ ਮੈਂ ਮਰ ਜਾ ਮਕਾਨ ਤੁਹਾਡੇ। ਸਾਡਾ ਬਾਪ ਕਹਿਣ ਲੱਗਾ, ਮੈਂ ਨਹੀਂ ਲੈਣਾ। ਨਹੀਂ ਲੈਣਾ? ਕਹਿੰਦਾ ਨਹੀਂ ਲੈਣਾ। ਉਹ ਇੱਥੇ ਆ ਕੇ ਕਈ ਵਾਰੀ ਗੱਲ ਉਹਨੇ ਚਿਤਾਰੀ ਸੀ। ਉਹ ਜੇ ਉਹ ਅਸੀਂ ਜਗ੍ਹਾ ਲੈ ਲੈਂਦੇ, ਜਿੱਥੇ 185 ਪਿੰਡਾਂ ਦੀ ਨਫਰੀ ਕਤਲ ਹੋ ਗਈ ਆ, ਤੇ ਸਾਡੀਆਂ ਉੱਥੇ ਲੱਤਾਂ ਆ ਜਾਣੀਆਂ ਸੀ 4 ਜੀਆਂ ਦੀਆਂ। ਅਸੀਂ ਵੀ ਉੱਥੇ ਹੀ ਮਰ ਜਾਣਾ ਸੀ। ਉੱਤੇ ਨੀ ਪੁੱਤੇ ਦੀ ਜਾਇਦਾਦ ਲੈ ਕੇ ਬਹਿ ਜਾਂਦੀ ਹੈ। ਉਹ ਬੁੜਾ ਇੱਥੇ ਪਾਕਿਸਤਾਨ ਜਾ ਕੇ ਕਹਿੰਦਾ, ਕਹਿਣ ਲੱਗਾ ਵੀ ਤੁਸੀਂ ਹੁਣ ਮੇਰੇ, ਅਸੀਂ ਇੰਡੀਆ ਚੋਂ ਆਏ ਸੀਗੇ 3 ਭਰਾ ਤੇ 1 ਭੈਣ। 3 ਭਰਾ ਤੇ 1 ਭੈਣ। ਕਹਿਣ ਲੱਗਾ ਜੇ ਅਸੀਂ ਉਹ ਮਕਾਨ ਲੈ ਲੈਂਦੇ, ਸਾਡੀ ਜਾਇਦਾਦ ਬਣ ਜਾਣੀ ਸੀ, ਅਸੀਂ ਉੱਥੋਂ ਉੱਠਣਾ ਨਹੀਂ ਸੀ, ਅਸੀਂ ਉੱਥੇ ਹੀ ਮਰ ਜਾਣਾ ਸੀ। ਵੀ ਸਾਉਣ ਭਾਦੋਂ ਚ ਅਸੀਂ ਉੱਠ ਕੇ ਪਿਛਾ ਆਏ ਆ ਇਸੇ ਮਹੀਨੇ ਚ। ਇਸੇ ਮਹੀਨੇ ਆਉਂਦੇ ਨੂੰ ਕਤਲ ਪੈ ਗਿਆ। ਸਾਡੇ ਬੁੱਢੇ ਨੇ ਲਿਆਂਦੀਆਂ ਸ਼ਤੀਰੀਆਂ,
14 30 ਰੁਪਏ ਦੀ ਛਤੀਰੀ 5 ਜਾਨੇ ਕੜੀ ਬਾਂਸ ਲੰਮਾ ਅੱਛਾ ਜਿਹੜਾ 4 ਪੱਖਿਆਂ ਤੇ ਟੁੱਟ ਜਾਏ 30 ਰੁਪਏ ਦੀ ਛਤੀਰੀ 5 ਜਾਨੇ ਕੜੀ 12 ਫੁੱਟੀ ਛਤੀਰੀ ਬਿਆਰ ਦੀ ਉਹ 7 ਛਤੀਰੀਆਂ ਦੇ ਕੋਠਾ ਪਾ ਲਿਆ ਤੇ ਫਿਰ ਚਲੇ ਗਿਆ ਉੱਥੇ ਹੀ ਬਰਨਾਲੇ ਸ਼ਹਿਰ ਹੀ। ਅੱਛਾ ਪਿੰਡ ਬਣਾਇਆ ਸੀ ਕੋਠਾ ਆ ਪਿੰਡ ਬਣਾ ਕੇ ਆ ਕੇ ਫਾਗਲੇ ਜ਼ਿਲ੍ਹਾ ਲੁਧਿਆਣੇ ਚ ਤੇ ਉੱਥੋਂ ਅਸੀਂ ਬੁੱਢਾ ਚਲੇਗਾ ਕਹਿੰਦਾ ਮੈਂ ਉਹ ਚੌਧਰੀ ਦੇ ਸਾਲ ਲਾ ਕੇ ਨਾ ਕਹਿੰਦਾ ਉਸੇ ਦੇ ਗੱਡਿਆਂ ਵਾਲੇ ਦੇ ਉਹ 36 ਬੰਦੇ ਹਿੰਦੂ ਸੀ। ਅੱਛਾ ਮਾਲਕ ਵੀ ਗੱਡਿਆਂ ਵਾਲਾ ਹਿੰਦੂ ਸੀ। ਉਹ ਕਹਿੰਦਾ ਸੀ ਤੁਹਾਡੇ ਚ ਗੈਰ ਕੌਮ ਦਾ ਮੁਸਲਮਾਨ ਇੱਕ ਬੰਦਾ ਹੈ ਜਿੰਨਾ ਚਿਰ ਪਹਿਲਾਂ ਰੋਟੀ ਇਹ ਨਾ ਖਾ ਲਵੇ ਤੁਹਾਡਾ ਲੰਗਰ ਨਹੀਂ ਖੁੱਲ ਸਕਦਾ। ਅੱਛਾ ਪਹਿਲਾਂ ਦਿਓ ਆਪਣੇ ਨਾਲ ਚੰਗਾ ਸਮਝੋ। ਵਾਹ ਜੀ ਵਾਹ 6 ਚਿੱਠੀਆਂ ਪਾਈਆਂ ਸੀ। ਕੰਮ ਦਾ ਜ਼ੋਰ ਸੀ ਮੰਡੀ 'ਚ 13 ਬੋਰੀਆਂ ਗੱਡੇ ਤੇ ਲੱਦਣ ਦਿੰਦੇ ਸੀ। ਅੱਛਾ 14 ਲੱਦੀਆਂ ਤੇ ਚਲਾਨ ਹੋ ਜਾਂਦਾ ਸੀ। ਅੱਛਾ ਉਦੋਂ ਵੀ ਚਲਾਨ ਚੱਲਦੇ ਸੀ। ਅੱਛਾ ਤੇ ਜੇ ਬਲਦਾ ਕਿਸੇ ਦਾ ਕੰਨਾ ਜ਼ਖਮ ਹੋਇਆ ਤਾਂ ਉਹਦਾ ਵੀ ਚਲਾਨ ਹੋ ਗਿਆ। ਅੱਛਾ ਕਿਸੇ ਬੈਲ ਬੂਲ ਦੇ ਉੱਤੇ ਜ਼ਖਮ ਹੋ ਗਿਆ ਉਹਦੇ 5 ਗੱਡੇ ਚੱਲਦੇ ਸੀ 10 ਬਲਦ ਤੇ ਜੁੜਦੇ ਸੀ 5 ਗੱਡਿਆਂ ਨੂੰ ਤੇ 2 ਬੈਲ ਖੜੇ ਘਰੇ ਪੱਠੇ ਖਾ ਰਹੇ ਨੇ। ਜੇ ਕਿਸੇ ਨੇ ਗੋਹਾ ਪਤਲਾ ਕੀਤਾ ਜਾਂ ਪਾਣੀ ਵੱਧ ਪੀ ਲਿਆ ਉਹਨੇ ਗੋਹਾ ਪਤਲਾ ਕੀਤਾ ਇਹਨੂੰ ਛੱਡਿਆ ਬਈ ਉਹ ਜਿਹੜਾ ਖੜਾ ਉਹ ਲਿਆ ਕੇ ਜੋੜਨਾ ਇਹਨੂੰ ਛੱਡਿਆ ਪੱਠੇ ਖਾਣਗੇ। ਇੱਥੋਂ ਇਹ ਸਾਬਤ ਹੁੰਦਾ ਕਿ ਜਾਨਵਰਾਂ ਦੇ ਵੀ ਬੰਦਿਆਂ ਤਰ੍ਹਾਂ ਦੀ ਹਿਫਾਜ਼ਤ ਕਰਦੇ ਸੀ ਉਸ ਵੇਲੇ। ਅੱਜ ਕੱਲ ਤੇ ਜਿੰਨਾ ਦਿਲ ਕਰਦਾ ਲੱਦੀ ਜਾਂਦਾ ਕੋਈ। ਮੈਂ ਕਮਾਲੀਏ ਦੇਖਿਆ ਕਿ ਠੰਡਾ ਉਹਦੇ ਅੰਜ ਕਰਕੇ ਧੱਫਾ ਮਾਰ ਜੇ ਨਾ ਤੇ ਸੁਬਾਹ ਨੂੰ ਵੀ ਪਤਾ ਨਹੀਂ ਉਹ ਹੱਥ ਛਪਿਆ ਦੇਸੂ। ਅੱਛਾ ਉਹ ਇੰਨਾ ਸੌਖਾ ਸੀ ਬੂਰੇ ਰੰਗ ਦਾ। ਵਾਹ ਜੀ ਵਾਹ ਉਹਨਾਂ ਟਰੱਕ ਮਾਲ ਦਾ ਰੇੜੀ ਤੇ ਪਾ ਲਿਆ ਤੇ 2 ਬੰਦਿਆਂ ਨੇ ਆ ਜੂਆ ਫੜਿਆ ਸੀ ਬਾਹਾਂ ਤੇ ਇੱਕ ਨੇ ਇੱਧਰ ਮਾਰ ਫੜੀ ਇੱਕ ਨੇ ਇੱਧਰ ਫੜੀ ਆ ਤੇ ਰਾਮ ਨਾਲ ਸਦਾ ਤੁਰ ਜਾਂਦਾ ਸੀ। ਵਾਹ ਜੀ ਵਾਹ ਅਸੀਂ ਉਹਨਾਂ ਪੁੱਛਿਆ ਨਹੀਂ ਪਾਉਣੇ ਕੀ ਹੋ ਜਾ ਕੇ ਤੂੜੀ ਖਾਂਦਾ ਜਾਂ ਖਾਲ ਖਾਂਦਾ ਇਲਾਕ ਮਾਲ ਦਾ ਪੂਰਾ। ਅੱਛਾ ਬਾਬਾ ਜੀ ਤੁਸੀਂ ਲੋਕ ਉੱਥੇ ਜਦੋਂ ਰਹਿੰਦੇ ਸੀ ਕਿਰਾਏ ਤੇ ਮਕਾਨ ਦਾ ਕਿੰਨਾ ਕਿਰਾਇਆ ਹੁੰਦਾ ਸੀ ਸ਼ਹਿਰ ਦੇ ਵਿੱਚ? ਉਦੋਂ ਕਿਰਾਇਆ ਘੱਟ ਹੀ ਹੁੰਦਾ ਸੀ ਅੰਦਾਜ਼ਨ 1 ਰੁਪਇਆ 2 ਰੁਪਏ 5 ਰੁਪਏ ਕਿੰਨਾ ਸੀ? ਕੋਈ 10 ਰੁਪਏ ਮਹੀਨੇ ਦੇ ਜਾਂ 20 ਰੁਪਏ ਮਹੀਨੇ। ਅੱਛਾ 10 ਰੁਪਏ ਜਾਂ 20 ਰੁਪਏ ਮਹੀਨਾ। ਜੇ ਜਗ੍ਹਾ ਖੁੱਲੀ ਆ ਤਾਂ 20 ਹੋ ਜਾਣੀ ਜੇ ਜਗ੍ਹਾ ਥੋੜੀ ਆ ਤਾਂ ਉਦੋਂ ਬਿਜਲੀ ਤੇ ਹੁੰਦੀ ਨਹੀਂ ਹੋਣੀ ਨਾ ਸ਼ਹਿਰਾਂ 'ਚ ਵੀ। ਸਾਡੀਆਂ ਇੱਕ ਸਾਲ ਜਗ੍ਹਾ ਸਾਡੇ ਕੋਲ ਥੋੜੀ ਸੀ 8 ਮੱਝਾਂ ਸੀ। ਅੱਛਾ ਰੱਖੀਆਂ ਇੰਨਾ ਤੇ 4 ਮੀਲ ਜੰਗਲਾਤ ਮੁੱਲ ਲਈ ਹੋਈ ਸੀ ਸੜਕ ਤੇ ਖਤਾਨ। ਅੱਛਾ ਸਾਉਣ ਭਾਦੋ ਜੇ ਬਾਰਿਸ਼ ਪੈਂਦੀ ਹੈ ਘਾਹ ਹੋ ਜਾਣਾ ਉੱਥੇ। ਅੱਛਾ ਅੱਜ ਹੱਥ ਲਾ ਦੇਣੀਆਂ ਮੱਝਾਂ ਚਲੋ ਨਿਕਲ ਜਾਣ 4 ਮੀਲ ਟੁਰੀਆਂ ਜਾਣੀਆਂ ਮੁੜ ਕੇ ਇੱਧਰ ਲਾ ਦੇਣੀਆਂ ਫਿਰ ਘਰ ਨਾਲ ਟੁਰੀਆਂ ਹੋਣਾ। ਅੱਛਾ ਤੁਸੀਂ ਚਾਰਦੇ ਰਹੇ ਹੋ ਮੱਝਾਂ? ਨਹੀਂ ਮੈਂ ਨਹੀਂ ਚਾਰੀਆਂ ਮੇਰਾ ਦਾਦਾ ਚਾਰਦਾ ਰਿਹਾ ਜਾਂ ਬਾਪ ਚਾਰਦਾ। ਅੱਛਾ 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 ਬਾਬਾ ਜੀ ਜਦੋਂ ਸ਼ਹਿਰ 'ਚ ਰਹਿੰਦੇ ਸੀ ਆ ਮਹੱਲੇ ਦੇ ਵਿੱਚ ਹਿੰਦੂਆਂ ਦੇ ਬਾਲ ਵੀ ਹੋਣੇ ਨੇ ਸਿੱਖਾਂ ਦੇ ਵੀ ਹੋਣੇ ਨੇ ਤੁਹਾਡੇ ਨਾਲ ਖੇਲਦੇ ਖੂਲਦੇ ਸਨ? ਹਾਂ ਕੋਈ ਨਾਂ ਚੇਤਾ? ਇੱਕ ਮੁਸਲਮਾਨ ਨਾ ਮੈਨੂੰ ਉਸੇ ਦਾ ਚੇਤਾ ਜਿਹਨੇ ਸਿੱਖਾਂ ਨਾਲ ਸਾਡਾ ਪਿਆਰ ਸੀ ਕਰਨਾ। ਕਿਹੜਾ ਸੀ ਸਿੱਖ? ਉਹਨਾਂ ਦਾ ਦਾਦਾ ਸੀਗਾ ਗੁਰਮੁਖ ਹਕੀਮ। ਅੱਛਾ ਗੁਰਮੁਖ ਹਕੀਮ। ਅੱਛਾ ਇਹਨਾਂ ਦੇ ਨਾਂ ਨੂੰ ਸਿੰਘ ਲੱਗਦਾ ਨਾ ਗੁਰਮੁਖ ਹਕੀਮ। ਉਹਦੀ ਸੀ ਨੂੰਹ। ਅੱਛਾ ਤੇ ਸਾਡੇ ਬਾਪ ਨੂੰ ਉਹ ਭਰਾ ਕਹਿੰਦੀ ਸੀ। ਉਹਦਾ ਕੀ ਨਾਂ ਸੀ? ਉਹਦਾ ਸੀ ਦਲੀਪ ਕੌਰ। ਦਲੀਪ ਕੌਰ। ਅੱਛਾ ਉਹ ਹੋ ਗਈ ਉਹਨੂੰ ਬੱਚਾ ਹੋਣ ਵਾਲਾ ਸੀ ਬਿਮਾਰ ਹੋ ਗਈ ਉਹ ਬੱਚਾ ਔਰਸਰ ਹੋ ਗਿਆ। ਸਾਰੇ ਸ਼ਹਿਰ ਦੀਆਂ ਨਰਸਾਂ ਇਕੱਠੀਆਂ ਹੋਈਆਂ ਸਾਰੇ ਡਾਕਟਰ ਇਕੱਠੇ ਹੋਏ ਜਿਹੜੇ ਸਿਵਲ ਸਰਜਨ ਸੀ ਉਹ ਵੀ ਇਕੱਠੇ ਹੋਏ। ਅੱਛਾ ਬੱਚਾ ਨਾ ਪੈਦਾ ਹੋਵੇ ਉਹ ਤੜਫੀ ਜਾਵੇ ਬੀਬੀ ਤੇ ਬੁੱਢਾ ਤੁਰਿਆ ਆਉਂਦਾ ਰਸ਼ੀਦ ਤੂੰ ਮੱਝਾਂ ਮੁੱਝਾਂ ਰੱਖਦਾ ਕੋਈ ਟੇਬਾ ਲਾ। ਕਹਿੰਦਾ ਟੇਬਾ ਮੈਂ ਕਾਹਦਾ ਲਾਵਾਂ? ਕਹਿੰਦਾ ਇੰਝ ਕਰੋ ਫਿਰ ਤੁਸੀਂ ਵੀ 2 ਬੀਬੀਆਂ ਇੱਧਰੋਂ ਡੋਲਿਆਂ ਨੂੰ ਫੜ ਲੈਣ 2 ਇੱਧਰੋਂ ਫੜ ਲੈਣ ਪੈਰਾਂ ਪਾਰ ਬਹਾਉਣੀ ਆ ਉਹ ਢਿੱਡ ਗੋਡਿਆਂ ਜਾਵੇ। ਅੱਛਾ
ਉਹਨਾਂ 2 ਵਾਰੀ ਚੱਕੀਆਂ ਦਵਾ ਦਾ, ਹੂੰ 2 ਵਾਰੀ ਢਿੱਡ ਗੋਡਿਆਂ ਚ ਆ ਜਾ, ਤੀਸਰੀ ਵਾਰੀ ਬਾਲ ਪੈਦਾ ਹੋ ਗਿਆ। ਵਾਹ ਜੀ ਵਾਹ, ਬੜਾ ਤਜਰਬਾ ਸੀ ਬਜ਼ੁਰਗਾਂ ਦਾ। ਤੇ ਉਹਨੇ ਕਹਾ ਢਿੱਡ ਗੋਡਿਆਂ ਚ ਆਊ ਤਾਂ ਬੱਚਾ ਆਪੇ ਚੁਕਾਣੇ ਆ ਜੂ। ਹੂੰ ਉਹ ਪੈਦਾ ਹੋ ਗਿਆ। ਅੱਗੋਂ ਸਿਵਲ ਸਰਜਨ ਨੇ ਦੂਏ ਡਾਕਟਰ ਉਹ ਕਹਿੰਦੇ ਸਾਨੂੰ ਬੰਦਾ ਤਾਂ ਦਿਖਾ ਦਿਓ। ਹੂੰ ਲੈ ਵੀ ਤੂੰ ਮੱਝਾਂ ਭੇਜ ਦੇ ਸ਼ੀਰ ਖਾਂ, ਤੂੰ ਸਾਡੇ ਕੋਲ ਹਸਪਤਾਲ ਬੈਠਾ ਰਿਹਾ ਕਰ। ਅੱਛਾ, ਡਾਕਟਰ ਕਹਿੰਦੇ? ਡਾਕਟਰ ਕਹਿੰਦੇ ਤੁਹਾਨੂੰ ਦਿਖਾ ਦਿਆਂਗੇ ਸਰਕਾਰੀ। ਹੂੰ ਉਹ ਕਹਿੰਦਾ ਨਾ ਮੈਂ ਮੱਝਾਂ ਵੇਚਦਾ, ਨਾ ਮੈਂ ਤੁਹਾਡੇ ਨਾਲ ਜਾਣਾ। ਹੂੰ ਮੈਂ ਆਪਣਾ ਕਾਰੋਬਾਰ ਛੱਡ ਕੇ ਵੱਡੇ ਕਾਰੋਬਾਰ ਪੈ ਜਾ, ਮੇਰਾ ਪਤਾ ਨਹੀਂ ਉਹ ਨਸੀਬ ਹੋਣਾ ਜਾਂ ਨਹੀਂ ਹੋਣਾ। ਸਹੀ ਗੱਲ ਹੈ। ਉਹ ਗੱਲ ਮੁੱਕੀ ਮੁਕਾਈ, 6 ਚਿੱਠੀਆਂ ਪਾਈਆਂ, ਦੂਜਾ ਗਲਤ ਪੈ ਗਿਆ। ਉਹਦੇ ਨਾਂ ਸੀ ਲੈਣੂ, ਲੈਣੂ ਹਿੰਦੂ ਸੀ। ਅੱਛਾ 36 ਬੰਦਿਆਂ ਦੇ ਵਿੱਚ ਸਾਡਾ ਕੱਲਾ ਬੜਾ ਮੁਸਲਮਾਨ ਸੀ। ਹੂੰ ਉਹਦਾ ਕਹਿਣ ਸੀ, ਉਹਨਾਂ ਦੇ ਸਾਰੇ ਗੱਡਿਆਂ ਵਾਲੇ ਨੇ ਕਹਿੰਦਾ ਰਸ਼ੀਦ ਤੂੰ ਭਾਜਾ, ਅਸੀਂ ਗੱਡੇ ਲੈ ਕੇ ਜਾਂਦੇ ਆ, ਹੂੰ ਜਾਂ ਸਟੇਸ਼ਨ ਮਾਲ ਲਾਉਣਾ ਜਾਂ ਗੋਦਾਮ ਤੇ ਲਾਉਣਾ, ਅਸੀਂ ਲਾਇਆ ਉਹਨੇ, ਤੂੰ ਚੱਲ ਕੇ ਰੋਟੀ ਖਾ। ਅੱਛਾ ਉਹ ਜਿੰਨੀਆਂ ਖਾਣੀਆਂ ਰੋਟੀਆਂ, ਉਹ ਪੱਲੇਦਾਰਾਂ ਦਾ ਕੰਮ ਆ, ਢਿੱਡ ਤੇ ਖੋਤਿਆਂ ਭਰਨਾ ਹੀ ਆ। 2.5 ਮਣ ਦੀ ਬੋਰੀ ਕਣਕ ਤੇ ਖੇਡਦੀ। ਹਾਂਜੀ ਹੈ, ਮਿਹਨਤ ਕਰਦੇ ਨੇ ਸਾਰਾ। ਹਾਂ, ਤੇ ਰੋਟੀ ਰਾਟੀ ਖਾ ਲੈਣੀ ਤੇ ਫਿਰ ਉਹਨਾਂ ਦਾ ਲੰਗਰ ਖੁੱਲ ਜਾਣਾ, ਜਿਵੇਂ ਆਈ ਜਾਣਾ ਖਾਈ ਜਾਣਾ। ਹੂੰ ਉਹਨਾਂ ਦਾ ਕੰਮ ਹੀ ਸੀ 36 ਬੰਦਿਆਂ ਦਾ ਬਾਲਟਾ ਭਰ ਕੇ ਕੋਲ ਪਾਣੀ ਦਾ ਤਾਲਿਆ, ਤੂੰ ਵੀ ਪੀ ਲਿਆ, ਅਗਲੇ ਨੇ ਵੀ ਪੀ ਲਿਆ, ਉਸੇ ਭਾਂਡੇ ਨਾਲ ਪੀ ਜਾਣਾ। ਜਿਵੇਂ ਆਪਾਂ ਕਹਿੰਦੇ ਨੇ ਵੀ ਅਸੀਂ ਦੀਨ ਦੇ ਮੁਸਲਮਾਨ ਆ, ਖਾਈਏ। ਮੈਂ ਕਹਿੰਦਾ ਖਾਣਾ ਗੁਨਾਹ। ਹੂੰ ਤੈਨੂੰ ਕੋਈ ਬਿਮਾਰੀ ਹੈ, ਮੈਨੂੰ ਕੋਈ ਬਿਮਾਰੀ ਹੈ। ਅੱਜ ਕੱਲ ਜੂਠਾ ਨਹੀਂ ਖਾਣਾ ਚਾਹੀਦਾ। ਜੂਠਾ ਨਹੀਂ ਖਾਣਾ ਚਾਹੀਦਾ ਐਸ ਪਰਹੇਜ਼ ਤੋਂ। ਹੂੰ ਅਸੀਂ ਬਾਕੀ ਮੁਸਲਮਾਨ, ਹਾਂ ਦਿਲ ਜੰਮੇ ਤੇ ਸਹੀ ਨਾ ਖਾ ਲੋ, ਮਰਦਾਰ ਦਾ ਕੰਮ ਨਾ ਕਰਦਾ, ਖਲ ਨਾ ਲਾਉਂਦਾ। ਹੂੰ ਸਹੀ ਹੈ। ਅੱਛਾ ਬਾਬਾ ਜੀ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਪਈ, ਉਸ ਵੇਲੇ ਤੁਹਾਡੇ ਬਜ਼ੁਰਗ ਕੀ ਕਰਦੇ ਸੀ, ਤੁਸੀਂ ਕੀ ਕਰ ਰਹੇ ਸੀ ਜਦੋਂ ਰੌਲੇ ਪਏ ਨੇ? ਜਦ ਰੌਲੇ ਪਏ ਨੇ, ਹਾਂਜੀ ਉਦੋਂ ਅਸੀਂ ਉੱਥੋਂ ਸਾਨੂੰ ਮਕਾਨ ਨਾ ਲੱਭਾ ਕਿਰਾਏ ਤੇ। ਹਾਂਜੀ ਅਸੀਂ ਉੱਠ ਕੇ ਪਿੰਡ ਆ ਗਏ। ਮਾਈ ਨੇ ਜਿਹੜੀ ਪਾਰਟੀ ਉਹ ਕਹਿੰਦੀ ਮੈਂ ਰਹਿਣਾ ਹੀ ਨਹੀਂ ਇੱਥੇ, ਮੈਨੂੰ ਪਿੰਡ ਹੀ ਸੱਟ, ਅੱਛਾ ਪਿੰਡ ਹੀ ਸੱਟ। ਅੱਛਾ ਅਸੀਂ ਨਹੀਂ ਮਕਾਨ ਕਿਰਾਏ ਤੇ ਵੀ ਲੈਣਾ, ਪਿੰਡ ਹੀ ਜਾਣਾ। ਹੂੰ ਤੀਸਰੇ ਦਿਨ ਭੱਦਰਾਬਾਦ ਪਿੰਡ ਸੀ, ਮੁਸਲਮਾਨਾਂ ਦਾ, ਮੋਚੀਆਂ ਦਾ ਤੇ ਰਾਜਪੂਤਾਂ ਦਾ। ਹੂੰ ਉੱਥੋਂ ਗੱਡਾ ਆ ਗਿਆ ਮੋਚੀਆਂ ਦਾ, ਉਹਨਾਂ ਸਮਾਨ ਲੱਭਿਆ। ਮਾਈ ਰੋਟੀ ਪਕਾਉਣ ਲੱਗੀ ਆ ਕੇ, ਤੁਸੀਂ ਵੀ ਖਾ ਲਓ ਤੇ ਅਸੀਂ ਵੀ ਖਾ ਲਈਏ, ਫਿਰ ਗੱਡਾ ਤੋੜ ਲਾਂਗੇ। ਹਾਂ ਉਹ ਕਹਿੰਦਾ ਅਸੀਂ ਘਰੇ ਕਹਿ ਕੇ ਆਏ ਆ ਹੂੰ ਵੀ 5-6 ਬੰਦਿਆਂ ਦੀਆਂ ਆਪਣੇ ਟੱਬਰ ਤੇ ਰੋਟੀ ਵੱਧ ਪਕਾਉਣੀ ਹੈ। ਹੂੰ ਰੋਟੀ ਨਹੀਂ ਮਾਈ ਅਗਰ ਪਕਾ ਭਾਣ, ਤੂੰ ਸਾਡੇ ਘਰ ਚੱਲ ਕੇ ਰੋਟੀ ਖਾਣੀ ਹੈ, ਨਾ ਝੱਗੇ ਪੱਠੇ ਖਾ ਲੈਣਗੇ, ਰੋਟੀ ਖਾਣਿਆ ਕੋਈ। ਅੱਛਾ ਗੱਲ ਮੁਕਾ ਜੀ। ਸਾਨੂੰ ਇਹੋ ਜਿਹੇ ਵੇਲੇ ਨੂੰ ਅਸੀਂ ਆਪਣੇ ਪਿੰਡ ਕੋਲ ਆ ਗਏ। ਅੱਛਾ ਤੇ ਇੰਨੀ ਕੁ ਦੂਰ ਰਹਿ ਗਿਆ ਜਿਵੇਂ ਨਿਸ਼ਹਿਰਾ, ਅੱਗੋਂ ਰਾਹ ਸੀ ਟਿੱਬਿਆਂ ਦਾ, ਅੱਛਾ ਰੇਤੇ ਦਾ, ਜਿੱਥੇ ਬੰਦਾ ਪੈਰ ਰੱਖੇ ਨਾ ਉਹ ਪਿਛਾ ਨੂੰ ਆਉਂਦਾ ਹੈ, ਰੇਤ ਦਾ ਪੰਨ ਨਹੀਂ ਨਿਬੜਦਾ। ਹਾਂਜੀ ਤੇ ਕਹਿੰਦਾ ਬਲਦਾਂ ਨੇ ਗੱਡਾ ਨਹੀਂ ਖਿੱਚਣਾ, ਤੇ ਡਾਚੀ ਲਿਆਉਣਾ ਮੈਂ ਜਾ ਕੇ ਪਿੰਡੋਂ ਸ਼ਾਮ ਨੂੰ ਠੰਡੇ ਹੋਏ, ਤੇ ਤੁਸੀਂ ਇੱਥੇ ਗੁਰਦੁਆਰੇ ਰੋਟੀਆਂ ਫੜ ਲਓ ਤੇ ਖਾ ਲਓ। ਅੱਛਾ ਮੈਂ ਗਿਆ ਗੁਰਦੁਆਰੇ, ਮੈਨੂੰ ਕਹਿੰਦੇ ਮਿੱਠੇ ਪ੍ਰਸ਼ਾਦੇ ਲੈਣੇ ਆ ਕਿ ਚਾਰ ਨਾਲ ਰੋਟੀ ਲੈਣੀ ਹੈ। ਮਿੱਠੇ ਪ੍ਰਸ਼ਾਦੇ ਕਹਿੰਦੇ ਸੀ ਉਹ ਵੇਹੀ ਰੋਟੀ ਨੂੰ। ਅੱਛਾ ਮੈਂ ਕਿਹਾ ਮੈਨੂੰ ਚਾਰ ਨਾਲ ਜਾਂ ਗੁੜ ਨਾਲ ਰੋਟੀ ਦੇ ਦਿਓ, ਜਿਹੜੀਆਂ ਸੁਬਾਹ ਪੱਕੀਆਂ ਉਹ ਦਿਓ। ਅੱਛਾ ਉਹ ਰੋਟੀਆਂ ਉਹਨਾਂ ਨੇ, ਇੱਕ ਮੈਂ ਸੀ, ਇੱਕ ਮੇਰਾ ਭਰਾ ਸੀ ਮੇਰੇ ਤੋਂ ਛੋਟਾ 3 ਸਾਲ, ਤੇ ਇੱਕ ਬੰਦਾ ਗੱਡੇ ਵਾਲਾ, 3 ਬੰਦੇ ਸੀ ਅਸੀਂ। ਉਹਨਾਂ ਰੋਟੀਆਂ 8-9 ਦੇ ਦਿੱਤੀਆਂ, 2 ਰੋਟੀਆਂ ਗੁੜ ਦੀਆਂ ਦੇ ਦਿੱਤੀਆਂ, ਤੇ 2 ਫੜੀਆਂ ਤਾਂ ਨਹੀਂ 4 ਦੀਆਂ ਦੇ ਦਿੱਤੀਆਂ। ਉਹ ਰੋਟੀ ਅਸੀਂ ਖਾਧੀ ਖੁੱਦੀ ਪੈ ਗਏ ਉੱਥੇ, ਤੇ 10-11 ਦਾ ਟਾਈਮ, 10 ਦਾ ਟਾਈਮ ਸੀ। ਬਈ ਬੁੜਾ ਪਿੰਡ ਚੜ ਗਿਆ, ਸੀ ਉੱਥੇ ਬਹਿ ਗਏ, ਪਿੱਪਲਾਂ ਦੀ ਛਾਵੇਂ ਗੱਡਾ ਛੱਡਤਾ, ਉਹਨਾਂ ਨੇ ਪੱਠੇ ਪਾਤੇ। ਪੱਠੇ ਪਾਤੇ ਤਾਂ ਡਾਚੀ ਲੈ ਕੇ ਆਇਆ ਬੁੜਾ, ਤੇ ਸ਼ਾਮ ਨੂੰ ਡਾਚੀ ਥੋੜਾ ਜਿਹਾ ਦਿਨ ਖੜੇ, 15-20 ਮਿੰਟ ਗੱਡਾ ਜੋੜਿਆ, ਜੋੜ ਕੇ ਮੂਹਰੇ ਡਾਚੀ ਜੋੜੀ, ਗੱਡਾ ਕਰਦਾ। ਅੱਛਾ
ਘਰ ਲੈ ਕੇ ਗੱਡਾ ਇਹ ਸਾਉਣ ਭਾਦੋਂ ਦੀ ਗੱਲ ਆ। ਮੁੜ ਕੇ ਸਾਉਣ ਭਾਦੋਂ ਆਉਂਦੀ ਨੂੰ ਉਜਾੜਾ ਪੈ ਗਿਆ। ਅੱਛਾ। ਖਿਆਲ ਹੋਆ ਤੇ ਬੁੱਢਾ ਸਾਡਾ ਕਹਿਣ ਲੱਗਾ ਵੀ ਮੈਂ ਜਾਣਾ ਉੱਥੇ ਬਰਨਾਲੇ ਸ਼ਹਿਰ ਹੀ ਤੇ ਰਸਤਾ ਚ ਕਦਲ ਮਗਰੋਂ ਪਿਆ। ਅੱਛਾ। ਕੋਟਲੇ ਵਾਲੇ ਦੀ ਸਾਰੀ ਰਿਆਸਤ ਬੈਠੀ ਆ ਮੁਸਲਮਾਨਾਂ ਦੀ। ਹਾਂਜੀ ਬੈਠੀ, ਅੱਜ ਵੀ ਬੈਠੀ ਆ ਨਾ। ਹਾਂਜੀ। ਉਹ ਗੁਰੂ ਨਾਨਕ ਨੇ ਦਾਨ ਦਿੱਤਾ ਆ। ਉਹ ਜਿਹੜਾ ਉੱਥੇ ਨਨਕਾਣਾ ਦਫਨਾਇਆ ਹੋਇਆ। ਜਿਵੇਂ ਅਸੀਂ ਸੂਫੀ ਅਰਬ ਜਾਂਦੇ ਹਾਂ ਹਜ ਕਰਨ। ਹਾਂਜੀ। ਹਿੰਦੂ ਹੁਣ ਇੰਝ ਹੁੰਦੇ ਆ ਪਾਕਿਸਤਾਨ ਚ ਹਜ ਕਰਨ। ਸਿੱਖ ਹੁੰਦੇ। ਸਿੱਖ ਕੋਈ ਵੀ ਆ ਜਾਵੇ ਹਿੰਦੂ ਮਜ਼ਹਬ ਉਹਨਾਂ ਦਾ ਹਿੰਦੂ ਹੈ। ਨਹੀਂ ਬੜੇ ਸਿੱਖੀ ਆਉਂਦੇ ਆ। ਹਿੰਦੂ ਹੋਰ ਨੇ, ਸਿੱਖ ਹੋਰ ਨੇ। ਸਿੱਖ ਹੋਰ, ਖੱਤਰੀ ਹੋਰ ਨੇ, ਉਹਨਾਂ ਦੀਆਂ ਵੀ ਗੋਤਾਂ ਨੇ। ਇੱਕ ਬਾਹਮਣ ਨੇ। ਅੱਛਾ। ਉਹ ਸਵਾ ਮਰ ਜਨੇਊ ਤੋੜ ਕੇ ਖਾਂਦਾ ਸੀ। ਉਹ ਬਾਹਮਣਾਂ ਦੇ ਜਨੇਊ ਪਹਿਨੇ ਹੁੰਦੇ ਸੀ। ਅੱਛਾ। ਜਿਸ ਤਰ੍ਹਾਂ ਚਰਖੇ ਦੇ ਮਾਲ ਪਾਈ ਜਾਂ ਧਾਗਾ ਪਾਇਆ ਹੁੰਦਾ ਨਾ ਕੱਤੀ ਦਾ, ਉਹਨਾਂ ਨੇ ਇੱਥੋਂ ਪਾ ਕੇ ਇੱਥੋਂ ਬਟਾ ਦੇ, ਇੱਧਰੋਂ ਪਾ ਕੇ ਇੱਥੋਂ ਬਟਾ ਦੇ ਕੇ ਨਾ ਸਿਰ ਦੇ ਉੱਪਰ ਵੀ ਇੱਥੇ ਐ ਪਾ ਲੈਣਾ। ਉਹ ਕਹਿੰਦੇ ਸੀ ਜਨੇਊ ਪਹਿਨਿਆ। ਫਿਰ ਉਹ ਟੀਵੀ 'ਚ ਦੇਖੋਗੇ ਜਿਹੜੇ ਬਾਹਮਣ ਆ ਉਹਨਾਂ ਦੇ ਇੱਥੇ ਤਿਲਕ ਲੱਗਾ ਹੋ, ਜਨਾਨੀ ਹੋਵੇ ਚਾਹੇ ਬੰਦਾ ਹੋਵੇ। ਐਸੇ ਤਾਂ ਨਹੀਂ। ਅੱਛਾ, ਜਦੋਂ ਗਦਰ ਪਿਆ ਉਸ ਵੇਲੇ ਤੁਹਾਡੇ ਵਾਲਦ ਸਾਹਿਬ ਕਿੱਥੇ ਸੀ? ਉਹ ਸਭ ਦਾ ਗਦਰ ਪਿਆ। 6 ਚਿੱਠੀਆਂ ਪਾਈਆਂ ਸੀ ਉਹ ਗੱਡੇ ਵਾਲੇ ਲੈਣ ਦੇ ਨਾਂ ਤੇ। ਅੱਛਾ, ਪਿੰਡੋਂ ਆਪਣੇ ਪਿੰਡੋਂ ਲੁਧਿਆਣੇ। ਅੱਛਾ। ਪਿੰਡ ਚੋਂ ਚਿੱਠੀਆਂ ਪਾਈਆਂ ਤੇ 6 ਚਿੱਠੀਆਂ ਹੀ ਦੱਬਦੀਆਂ ਉਹਨੇ। ਕੰਮ ਦਾ ਜ਼ੋਰ ਸੀ। ਅੱਛਾ। ਉਹਨੇ ਕਿਹਾ ਤਗੜਾ ਬੰਦਾ ਕੰਮ ਚੋਂ ਨਿਕਲ ਜਾ ਤਾਂ ਕੰਮ ਤਾਂ ਰਹਿ ਜਾਣਾ। ਅੱਛਾ। 6 ਚਿੱਠੀਆਂ ਦੱਬਦੀਆਂ। 7ਵੀਂ ਚਿੱਠੀ ਪਾਉਣ ਲੱਗਿਆ ਲਿਖ ਲਈ ਉਹਨਾਂ ਨੇ। ਮੈਂ ਕਿਹਾ ਇਹ ਚਿੱਠੀ ਦੇਖੋ ਗੁਰਮੁਖ ਹਕੀਮ ਨੂੰ ਜਾਏ। ਅੱਛਾ। ਗੁਰਮੁਖ ਸਿੰਘ ਹਕੀਮ ਨੂੰ। ਉਹ ਹਿਕਮਤ ਕਰਦਾ ਸੀ, ਡਾਕਟਰੀ ਕਰਦਾ ਸੀ। ਅੱਛਾ। ਇਹਨਾਂ ਨੂੰ ਮਾਰ ਕੇ ਆ ਜਿਹੜੀ ਛੋਟੀਆਂ ਇਹਨਾਂ ਉੱਡੀਆਂ ਫਿਰਦੀਆਂ ਨੇ ਬਾਂਧਣਾ ਬੰਨ ਦੇਣੀ। ਅੱਛਾ। ਉਹਦੇ ਵਿੱਚ ਕੋਈ ਦਵਾਈ ਭਰ ਦੇਣੀ। ਜਦੋਂ ਦਵਾਈ ਲਾਏ ਹੋ ਜਾਣਾ ਵੀ ਉਹਨੇ ਵਿੱਚ ਦਵਾਈ ਛੱਡਦੀ ਆ, ਲਾ ਕੇ ਦਵਾਈ ਕੱਢ ਲੈਣੀ। ਬਣਾਉਂਦਾ ਸੀ। ਹਾਂ, ਬਣਾਉਂਦਾ ਮਾਰਦਾ ਸੀ। ਅੱਛਾ। ਤੇ ਉਹਨੂੰ ਲਿਖੋ ਚਿੱਠੀ। ਮੈਂ ਕਿਹਾ ਉਹਨੂੰ ਲਿਖਤੀ ਚਿੱਠੀ। ਮੈਂ ਕਿਹਾ ਉਹਦੀ ਦੁਕਾਨ ਦੇ ਮੂੰਹ ਦੀ ਗੱਡੇ ਲੰਘਦੇ ਨੇ। ਤੇ ਹੁਣ ਆਪਾਂ ਐਂ ਬੈਠੇ ਆ। ਹਾਂਜੀ। ਉਹਦੀ ਦੁਕਾਨ ਸੀ ਆਸ ਪਾਸੇ, ਬਾਹਰ ਲੱਕੜ ਦੇ ਬੰਚ ਪਏ ਹੁੰਦੇ ਸੀ ਬਣੇ। ਤੇ ਉਹਨੇ ਦੁਕਾਨ ਨੂੰ ਜਾਂਦਾ ਰਾਹ ਬੰਚ ਤੇ ਬਹਿ ਗਿਆ ਸਿੱਖ। ਬਸ ਸਾਡਾ ਬੁੜਾ ਗੱਡਾ ਲੈ ਗਿਆ, ਭੱਜ ਕੇ ਖੁੰਗਾ ਲੈ ਕੇ ਬੈਠਦਾ, ਖੁੰਗਾ ਰੱਖਦਾ ਸੀ ਹੱਥ ਚ। ਅੱਛਾ। ਤੇ ਉਹ ਜਾ ਕੇ ਅੱਗੋਂ ਉਹ ਜੂੜੇ ਨੂੰ ਐ ਠੋਕ ਕਰਿਆ, ਢੱਡਾਂ ਨੇ ਉੱਥੇ ਗੱਡਾ ਛੱਡ ਦਿੱਤਾ। ਅੱਛਾ। ਉਹਨੇ ਜਿਹਨੂੰ ਮਗਰੋਂ ਭੱਜਾ ਆਉਂਦਾ ਮਾਲਕ ਗੱਡੇ ਵਾਲਾ, ਗੱਡਾ ਕਿਉਂ ਖੜਾ ਹੋ ਗਿਆ। ਉਹ ਕਹਿੰਦਾ ਉਹਦੇ ਆਖਿਰ ਰਸ਼ੀਦ ਦਾ ਗੱਡਾ ਕਿਉਂ ਡੱਕਿਆ? ਕਹਿੰਦੇ ਬੰਦੇ ਹੋਰ ਨੂੰ ਬਾਜ ਮਾਰ ਗੱਡਾ ਲੈ ਜਾ, ਮੈਂ ਗੱਡਾ ਇੱਥੇ ਤੁਰਨ ਨਹੀਂ ਜਾਣਾ। ਉਹ ਚੌਧਰੀ ਦੀ ਵੀ ਬਾਂਹ ਫੜ ਲਈ, ਗੱਡਿਆਂ ਵਾਲੇ ਦੀ ਵੀ, ਸਾਡੇ ਬੁੜੇ ਦੀ ਵੀ ਫੜ ਲਈ। ਫੜ ਕੇ ਉਹਨਾਂ ਦੇ ਡੇਰੇ ਲੈ ਗਿਆ। ਅੱਛਾ। ਰਸ਼ੀਦ ਜੋ ਕੋਈ ਹੱਥੋਂ ਉਧਾਰ ਪੈਸਾ ਦਿੱਤਾ ਤੇ ਬਾਕੀ ਆਪਣਾ ਹਿਸਾਬ ਕਰ ਲਾ। ਉਹ ਲੈ ਲਾ, ਤੇਰੇ ਨਿੱਕੇ ਨਿੱਕੇ ਬੱਚੇ ਉਹ ਪਰਦੇ ਇੱਥੇ ਰੋਕ ਕੇ ਮਰ ਜਾਣਗੇ, ਗਦਰ ਪੈ ਜਾਣਾ। ਤੇਰੀ ਹਾਮੀ ਅਸੀਂ ਹੈ। ਅੱਛਾ। ਲੁਕਾਉਣ ਵਾਸਤੇ ਜੇ ਲੁਕੋ ਲਾਂਗੇ ਤੈਨੂੰ। ਵਾਹ ਜੀ ਵਾਹ। ਇਹ ਬਾਹਰ 500 ਸਿੱਖ ਖੜਾ ਹੋਊਗਾ, ਮੈਂ ਕਦੇ ਮੁਸਲਮਾਨ ਨੂੰ ਅਸੀਂ ਮਾਰਨਾ ਤੇ ਸਾਡੀ ਕੀ ਜ਼ਰੂਰਤ ਵੀ ਤੈਨੂੰ ਅੰਦਰ ਰੱਖ ਲਾਂਗੇ। ਉਹ ਕਹਿੰਦਾ ਮੈਂ ਗ੍ਰੰਥ ਸਾਹਿਬ ਦੀ ਸਹੁੰ ਖਾਧੀ ਹੋਈ ਆ, ਮੈਂ ਰੋਟੀ ਖਾਣੀ ਤਾਂ ਤੈਨੂੰ ਰਸ਼ੀਦ 10 ਵਾਲੀ ਗੱਡੀ ਚੜਾ। ਵਾਹ। ਉੱਥੇ ਹਿਸਾਬ ਕਰਾਇਆ, ਕਹਿੰਦਾ ਤੂੰ ਇੱਥੇ ਨਹੀਂ ਆਉਣਾ, ਆਪਣੇ ਬੱਚਿਆਂ ਕੋਲ ਰਹਿਣਾ। ਇਹ ਭਾਵੇਂ ਲੱਖ ਚਿੱਠੀਆਂ ਪਾਈ ਜਾਵੇ ਤੇ ਤੈਨੂੰ ਅਸੀਂ ਵੀ ਨੀ ਉਸ ਵਕਤ ਸਮਝ ਸਕਦੇ। ਜੇ ਲੁਕੋ ਲਾਂਗੇ ਤੇ ਬਾਹਰ ਸਿੱਖ ਖੜੇ ਹੋਣਗੇ ਵੀ ਕਦੋਂ ਮੁਸਲਮਾਨ। ਸਾਰਾ ਦਿਨ ਗੋਲੀ ਚੱਲਦੀ ਰਹੀ ਹੈ ਬਰਨਾਲੇ ਸ਼ਹਿਰ ਚ। 18 ਦਿਨ। ਜਦ ਗੱਡੀ ਆਉਣੀ
185 ਪਿੰਡ ਕੋ ਥੋੜੀ ਜਿਹੀ ਨਫਰੀ ਹੁੰਦੀ ਹੈ। ਓਏ ਹੋਏ ਉਹ ਸਾਰੇ ਉੱਥੇ ਮਰੇ ਨੇ। ਬਾਬਾ ਕਤਲੇਆਮ ਹੋਇਆ। ਮੈਂ ਕਿਹਾ ਮਰੇ ਸਾਰੇ ਉੱਥੇ ਗੋਲੀਆਂ ਨਾਲ। ਓਏ ਹੋਏ 2 ਬੰਦੇ ਨਿਕਲ ਕੇ ਆਏ ਆ ਹੂੰ ਜਿਹੜੀ ਮੈਂ ਤੁਹਾਨੂੰ ਸੁਣਨ ਦੱਸਦਾ 26 ਪੌੜੀਆਂ। ਹਾਂਜੀ ਉਹਨਾਂ ਚ ਕੂੜਾ ਮੇਰੇ ਹੁੰਦਿਆਂ ਡਿੱਗਣ ਲੱਗ ਪਿਆ ਸੀ। ਕੂੜਾ ਗੰਦ ਅੱਛਾ ਗੰਦ ਲੋਕ ਸੁੱਟਣ ਲੱਗ ਪਏ ਸੀ। ਕਹਿੰਦੇ ਉਹ ਚਮਾਰ ਸੀ ਨਾ ਹੂੰ ਉਹ ਬੈਨ ਨੂੰ ਹੂੰਜਦੇ ਸੀ। ਅੱਛਾ ਸੇਖਾਂ ਦੀਆਂ ਡੱਬੀਆਂ ਗੰਨਿਆਂ ਦੇ ਛੱਲੜ ਹਾਂ ਕੋਈ ਫਲ ਫਲੂਟ ਖਾਦਾ ਹੋਇਆ ਉਹ ਅੱਛਾ ਸਾਰਾ ਲਿਆ ਕੇ ਪੌੜੀਆਂ ਸਿੱਟਣ ਲੱਗਾ। ਸੁਣ ਬੇਆਬਾਦ ਹੋ ਗਈ ਅੱਛਾ 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 ਤੇ ਉਹ ਕੂੜਾ ਡਿੱਗਦਾ ਮੈਂ ਆਪ ਦੇਖਿਆ। ਹੂੰ ਉਹ ਕਹਿੰਦੇ 15 ਦਿਨ ਉਹ ਬੰਦੇ ਸਾਨੂੰ ਲਾਲਪੁਰ ਕੰਪੇ ਟੱਕਰੇ ਜਿਹੜੇ ਨਿਕਲ ਕੇ ਆਏ ਸੀ। ਹਾਂਜੀ ਉਹ ਕਹਿੰਦੇ ਤੁਸੀਂ ਕਿਹਾ ਵੀ ਅਸੀਂ ਬਰਨਾਲਿਓਂ ਆਏ ਆ, ਤੁਸੀਂ ਵੀ ਕਹਿੰਦੇ ਮਿਸਾਲ ਪਹਿਲਾਂ ਨਿਕਲ ਆਏ। ਹੂੰ ਫਿਰ ਉਹਨਾਂ ਬੰਦਿਆਂ ਨੂੰ ਅਸੀਂ ਰੋਟੀ ਖਵਾਈ। ਉਹ ਕਹਿੰਦੇ 15 ਦਿਨ ਜਿਹੜਾ ਪੌੜੀਆਂ 'ਚ ਗੰਦ ਡਿੱਗਦਾ ਸੀ ਉਹ ਖੂਹ 'ਚ ਪੈਣ ਲੱਗ ਗਿਆ। ਅੱਛਾ ਉੱਪਰ ਜ਼ੋਰ ਹੋ ਗਿਆ ਨਾ ਗੰਦ ਦਾ। ਹੂੰ ਉੱਥੇ ਆ ਕੇ ਖੂਹ ਕੋਲ ਅਸੀਂ ਰਾਤ ਨੂੰ ਬਹਿ ਜਾਣਾ 10-11 ਵਜੇ। ਹੂੰ ਖੁੱਡੇ ਬਣਾਏ ਸੀ ਉਹ ਗੰਦ ਦੇ ਵਿੱਚ ਘੋਰਨੇ ਪੱਟੇ ਸੀ। ਹੂੰ ਉੱਥੇ ਆ ਕੇ ਕੱਪੜਾ ਉੱਤੇ ਸਿਰਦਾ ਰੱਖ ਕੇ ਤੇ ਪਾਣੀ ਚੱਟਣਾ ਹੂੰ ਹੱਥ ਭਿਉਂ ਦੇਣਾ ਜੀ। ਓਏ ਹੋਏ 15 ਦਿਨ ਕੱਟੇ ਆ ਪਾਣੀ ਦੇ ਸਿਰ ਹੂੰ ਤੇ ਜਦ ਸਵੇਰੇ ਕੁੱਕੜਾਂ ਨੇ ਬਾਗਾਂ ਦੇਣ ਲੱਗ ਪਈਆਂ ਹਾਂ ਵੀ 4 ਵੱਜ ਗਏ ਨੇ ਹੁਣ ਹਾਂਜੀ ਤੇ ਅਸੀਂ ਆ ਕੇ ਆਪਣੇ ਖੁੱਡਿਆਂ 'ਚ ਲੁਕ ਜਾਣਾ। ਉਹ ਮੋਟੇ ਮੋਟੇ ਕੱਖ ਕਾਨ ਖਬਾਰ ਕਬੂਲ ਪਾਤੇ ਪੁੱਤੇ ਉਹ ਖਿੱਚ ਕੇ ਵਿੱਚ ਬਹਿ ਕੇ ਐ ਮੂਹਰੇ ਲਾ ਦੇਣੀ। ਆਪੇ ਖਿੜਕੀ ਲਾ ਦੇਣੀ। ਸਾਰਾ ਦਿਨ ਉੱਥੇ ਬੈਠੇ ਰਹਿਣਾ। ਸਾਰਾ ਦਿਨ ਉੱਥੇ ਬੈਠੇ ਰਹਿਣਾ। ਹੂੰ ਰਾਤ ਦੇ 10-11 ਵਜੇ ਜਾ ਕੇ ਪਾਣੀ ਚੱਕਣਾ। ਅੱਛਾ 17-18 ਦਿਨ ਗੋਲੀ ਚੱਲਦੀ ਰਹੀ ਆ ਗੱਡੀ ਦੇ ਟਾਈਮ ਨਾਲ। ਹੂੰ ਤੇ ਗੱਡੀ ਨੂੰ ਭੱਜ ਕੇ ਆਉਣਾ ਵੀ ਚੱਲੀਏ ਭੱਜ ਕੇ ਚਾੜੀਏ ਲਈਏ। ਹੂੰ ਉਹਨਾਂ ਦੀਆਂ ਗੱਲ ਮਸ਼ੀਨਾਂ ਬੇੜੀਆਂ ਹੁੰਦੀਆਂ ਸੀ ਲਾਸ਼ਾਂ ਚੱਕੀਆਂ ਚੱਕ ਕੇ ਬਾਹਰ ਸਿੱਟੀਆਂ ਤੇਲ ਪਾ ਕੇ ਮਿੱਟੀ ਲਾ ਕੇ ਲਾਤੀ। ਹੂੰ ਉਹ ਬੰਦੇ ਕਹਿੰਦੇ 3 ਮੀਲ ਅਸੀਂ ਤੁਰੇ ਆਏ ਆ। ਜਿਹੜੇ ਬੰਦੇ ਪਹਿਲਾਂ ਦੀ ਅੱਗ ਲਾ ਕੇ ਸੜੇ ਸੀ ਹੂੰ ਤੇ ਉਹਨਾਂ ਦੇ ਢਿੱਡਾਂ ਦੇ ਪੈਰ ਆਉਣ ਤੇ ਢਿੱਡਾਂ ਦੇ ਪਟਾਕੇ ਪੈਣ। ਓਏ ਹੋਏ ਹੋਏ 3 ਮੀਲ ਅਸੀਂ ਲਾਸ਼ਾਂ ਤੇ ਤੁਰੇ ਆਏ ਆ। ਰਾਤ ਨੂੰ ਤੁਰਨਾ ਹੂੰ 10-11 ਵਜੇ ਹੂੰ ਵੀ ਪਾਕਿਸਤਾਨ ਜਾ ਵੜੀਏ ਹਾਂ ਤੇ ਦਿਨੇ ਕਮਾਤਾਂ ਚ ਲੁਕ ਰਹਿਣਾ। ਜਦੋਂ ਤੁਹਾਡਾ ਪਿੰਡ ਉਜੜਿਆ ਸੀ ਉੱਥੇ ਵੀ ਗੋਲੀ ਚੱਲੀ ਸੀ? ਨਹੀਂ ਹੂੰ ਸਾਡਾ ਭਾਈਆ ਹੀ ਆਪਣੇ ਆਪ ਉੱਠ ਖੜਿਆ। ਸਾਰਾ ਪਿੰਡ? ਮੈਂ ਘੁੰਮਦਾ ਮੱਥਾ ਲਾ ਕੇ ਕੀ ਕਰਾਂਗੇ ਕਿੰਨਾ ਕੁ ਚਿਰ ਲੜਾਂਗੇ। ਅੱਛਾ ਹੁਕੂਮਤ ਦੇ ਮੂਹਰੇ ਜੋ ਨਹੀਂ ਸਾਨੂੰ ਪਤਾ ਲੱਗ ਗਿਆ ਸੀ ਹੂੰ ਵੀ ਪਾਕਿਸਤਾਨ ਨੇ 15 ਜ਼ਿਲ੍ਹੇ ਬਣ ਗਿਆ। ਅੱਛਾ ਜਿਹੜਾ ਫਲੌਰ ਸ਼ਹਿਰ ਆ ਉਹਦੇ ਕੋਲ ਵੀ ਆਉਂਦਾ ਸੀ ਬੁੱਢਾ ਦਰਿਆ ਵੱਜਦਾ ਸੀ ਹੂੰ ਤੇ 7 ਇੰਚੀ ਜਾਂਦਾ ਜੰਮਿਆ ਪਿੰਡੋਂ ਹੁਣ ਪਰਾਂ ਨਾ ਜਾਂਦੀ। ਹੂੰ ਘਰਦਿਆਂ ਨੂੰ ਕਹਿ ਜਾਂਦਾ ਸੀ ਵੀ ਮੈਂ ਮੱਛੀ ਲੈ ਕੇ ਆਇਆ ਕੁੰਡੀਆਂ ਲਾ ਕੇ ਭੱਜ ਲੈਂਦਾ ਸੀ। ਕੌਣ? ਭਾਵੇਂ ਤੂੰ ਹੋਵੇਂ ਚਾਹੇ ਮੈਂ ਹੋਵਾਂ ਅੱਛਾ ਮੈਂ ਮੱਛੀ ਲੈਣ ਚੱਲਿਆ ਹਾਂ ਤੁਸੀਂ ਮਿਰਚ ਮਸਾਲਾ ਰਗੜੋ। ਹੂੰ। ਉਹ ਮਿਰਚ ਮਸਾਲਾ ਨਹੀਂ ਸੀ ਰਗੜਦਾ ਜਾ ਕੇ ਗਡੋਆ ਲਾ ਕੇ ਕੁੰਡੀਆਂ 2 ਸਿੱਟੀਆਂ ਨਹੀਂ ਵਿੱਚ ਅੱਗੇ ਦੀਆਂ 2 ਮੜੀਆਂ ਫੜੀਆਂ ਤੇ ਪਾ ਕੇ ਉਹਦੇ ਪਰ। ਅੱਛਾ ਇੰਨੀ ਮੱਛੀ ਹੁੰਦੀ ਸੀ? ਆਹ ਤਾਂ ਪਾਣੀ ਹੁਣ ਗਹਿਰਾ ਹੈ ਨਾ। ਹਾਂਜੀ ਉਹ ਪਾਣੀ 'ਚ ਮੱਛੀਆਂ ਭੱਜੀਆਂ ਫਿਰਦੀਆਂ ਦੀਦੀਆਂ ਸੀ ਸ਼ੀਸ਼ੇ ਵਾਂਗ ਪਾਣੀ। ਵਾਹ ਜੀ ਵਾਹ। ਦਰਿਆ ਦਾ ਥੱਲਾ ਦੱਸਦਾ ਸੀ ਹੂੰ ਹੂੰ ਤੇ ਬਾਜੇ ਥਾਂ ਇੰਨਾ ਡੂੰਘਾ ਸੀ ਧਰਤੀ ਦਾ ਪਤਾ ਨਹੀਂ ਸੀ ਲੱਗਦਾ ਵੀ ਕਿੰਨਾ ਕੁ ਡੂੰਘਾ। ਅੱਛਾ ਫਿਰ ਤੁਸੀਂ ਸ਼ਹਿਰੋਂ ਇੱਧਰ ਨੂੰ ਆਏ ਹੋ ਪਾਕਿਸਤਾਨ? ਫਿਰ ਅਸੀਂ ਲੁਧਿਆਣੇ ਕੱਟੇ। ਹੂੰ ਫਿਰ ਸਿੱਖ ਕੀ ਕਰਦੇ ਸੀ ਦੇਖਣਾ ਵੀ ਲੁਧਿਆਣਾ ਨੀਵੇਂ ਥਾਂ ਜਾਂ ਉੱਚੇ ਥਾਂ ਉਹਨਾਂ ਨੇ ਦਰਿਆ ਵੜਦੇ ਨੇ। ਹੂੰ ਜਾਨੀ ਹੁਣ ਜਮਿਆ ਸੜਕ ਹੈ। ਹਾਂਜੀ 2 ਪੈੜੀਆਂ ਲਿਓੜ 5 ਕਿੱਲਿਆਂ ਤੇ ਸਿੱਟ ਰਹੇ ਸੀ ਪਾਣੀ। ਅੱਛਾ ਇਵੇਂ ਜਿਵੇਂ ਵਜੇ ਬਜਾਈ ਸੜਕਾਂ ਕਦੇ ਹੂੰ ਸੜਕਾਂ ਵੱਡੀਆਂ ਆਈਆਂ ਕਦੋਂ ਦੀ ਘੋਰਨਾ ਕਰਤਾ ਪਾਣੀ ਨੇ ਖਾਰ ਮਾਰੀ ਜ਼ੋਰ ਨੇ ਹੂੰ ਜਿੰਨਾ ਕੁ ਟੁਕੜਾ ਥੱਲੇ ਨੂੰ ਆ ਡਿੱਗਿਆ ਉਹਨਾਂ ਹੀ ਪਾਣੀ ਚੱਕ ਗਾਂ ਜਾ ਕੇ 2 ਪੈੜੀਆਂ ਮਾਰਿਆ। ਵਾਹ ਉਹ ਸ਼ਾਮ ਵੇਲਾ ਦੀਗਰ ਵੇਲੇ ਮੀਂਹ ਪੈਣ ਲੱਗ ਗਿਆ ਕਣੀਆਂ ਜੀਆਂ। ਹੂੰ ਇੱਕ ਪਾਸੇ ਅਸੀਂ ਐਂ ਕਰਕੇ ਦਰੀਆਂ 2 ਲਾਈਆਂ ਸੀ ਇੱਕ ਪਾਸੇ ਕਾਨਿਆਂ ਦਾ ਫਿਰਕਾ ਲਾਇਆ ਸੀ। ਅੱਛਾ ਤੇ ਅਸੀਂ ਉਹ ਕਈ ਕੋਲ ਸੀ ਹੂੰ ਉਹ ਕਈ ਨਾ ਮਿੱਟੀ ਲਾਈ ਜਾਂਦੇ ਬੰਨ ਚੜਿਆ ਹੁੰਦਾ ਹੂੰ
ਮੈਂ ਕਿਹਾ ਭਾਈ ਜੇ ਰਾਤ ਨੂੰ ਪਾਣੀ ਜ਼ਿਆਦੇ ਆ ਗਿਆ ਤੇ ਮੈਂ ਕਿਹਾ ਇੱਥੇ ਬੰਨ ਵੱਜਣਾ। ਅਸੀਂ ਉੱਥੋਂ ਉੱਠ ਕੇ ਲੁਧਿਆਣੇ ਆ ਗਏ ਛਾਉਣੀ ਚ। ਅੱਛਾ, ਉੱਥੇ ਕੈਂਪ ਲੱਗਾ ਸੀ। ਕੰਪ ਲੱਗਾ ਸੀਗਾ, ਉਧਰੋਂ ਸੜਕ, ਉਧਰੋਂ ਗੱਡੀ ਦੀ ਲਾਈਨ। ਅੱਛਾ, ਇੰਨੀ ਕੁ ਵਿੱਥ ਸੀ ਜਿਵੇਂ ਆਹ ਸੂਆ, ਹਾਂਜੀ, ਇੱਧਰ ਗੱਡੀ ਦੀ ਲਾਈਨ ਜਾ ਰਹੀ ਹੈ, ਜਿੱਥੇ ਨਾ ਆ ਰਿਹਾ ਇੱਥੇ ਗੋਲਾ ਜਾ ਰਿਹਾ। ਅੱਛਾ, ਉਹ ਜਿਹੜਾ ਅੰਦਰਲਾ ਹਿੱਸਾ ਸੀ ਉਹ ਸਾਰਾ ਕੰਪ ਦਾ ਭਰਿਆ ਸੀ ਫਲੌਰ ਸ਼ਹਿਰ ਤੱਕ। ਅੱਛਾ, ਇੰਜ ਬੈਠੀ ਦੁਨੀਆ ਜਿਵੇਂ ਭੇਡਾਂ ਬੈਠੀਆਂ ਹੁੰਦੀਆਂ। ਓਏ ਹੋਏ। ਤੇ ਪਹਿਲਾਂ ਸੀ ਜੋਗਰਾ ਮਿਲਟਰੀ ਦਾ ਪਾਰਾ ਉੱਤੇ। ਉਹ ਕਹਿੰਦੇ ਸੀ ਚੱਕੀ ਪਿਸ਼ਾਬ ਤੁਸੀਂ ਉੱਥੇ ਕਰੋ ਜਿੱਥੇ ਬੈਠੇ, ਜਿਹੜਾ ਬਾਹਰ ਜਾਂਦਾ ਗੋਲੀ ਮਾਰ ਦਿੰਦੇ ਸੀ। ਗੋਲੀ ਮਾਰ ਦਿੰਦੇ। ਓਏ ਹੋਏ। ਫਿਰ ਉੱਥੋਂ ਖਬਰਾਂ ਪੁੱਟੇ ਫਿਰ ਗਈ ਇੱਥੇ ਬਲੋਚੀ ਮਿਲਟਰੀ। ਤੋਪਾਂ ਦੇ ਉੱਤੇ ਤੋਪਾਂ ਟਾਂਕਾਂ ਦੇ ਲੱਭੀਆਂ ਹੋਈਆਂ। ਅੱਛਾ, ਅਸੀਂ ਸੜਕ ਦੇ ਕੋਲ ਖੜੇ, ਸੜਕ ਆਇਆ ਕਰਦੀ ਆ, ਅਸੀਂ ਆਪ ਖੜੇ ਹਿੱਲ ਗਏ ਆ। ਅੱਛਾ, ਬਲੋਚੀ ਮਿਲਟਰੀ ਆ ਗਈ। ਉਹਨਾਂ ਨੇ ਫਿਰ ਕੰਪ ਦੇ ਪਹਿਰਾ ਲਾ ਲਿਆ। ਜੇ ਕੋਈ ਨੇ ਉਹਨਾਂ ਦੇ ਕੰਪ 'ਚ ਫਿਰਦੇ ਨੇ, ਇੱਕ ਕੱਛਾ ਪਾਇਆ ਗੋਡਿਆਂ ਤੇ ਕਰ, ਇੱਕ ਬਨਾਨ ਪਾਈ ਹੈ। ਜੇ ਕਿਸੇ ਨੇ ਡੰਗਰ ਛੱਡ ਦਿੱਤਾ, ਉਹਨਾਂ ਨੇ ਇੱਥੋਂ ਸਿੰਘ ਫੜ ਲੈਣਾ ਜਵਾਨ ਨੇ, ਸਿੰਘ ਫੜ ਕੇ ਤਕਬੀਰ ਕਰ ਦੇਣੀ। ਅੱਛਾ, ਸਿੰਘ ਫੜੀ ਰੱਖਣਾ, ਜਿੱਧਰ ਨੂੰ ਉਹ ਭੱਜੇ ਉਹਦੇ ਮਗਰ ਭੱਜਿਆ ਜਾਣਾ। ਅੱਛਾ, ਜਦ ਡੰਗਰ ਨੇ ਤਕਲੀਫ ਹੋਈ ਤੇ ਡਿੱਗ ਹੀ ਪੈਣਾ। ਜਦ ਡਿੱਗ ਪੈਣਾ ਛੱਡ ਕਹਿਣਾ ਇਹਦਾ ਡੰਗਰ ਛੱਡੋ ਨਾ, ਸਿੱਖਾਂ ਜੋਗੇ ਖਾ ਲੋ, ਆਪਣੀ ਜਾਨ ਬਚਾਓ। ਵਾਹ ਜੀ ਵਾਹ। ਅਸੀਂ, ਮੈਂ ਤੈਨੂੰ ਹਾਸੇ ਦੀ ਗੱਲ ਦੱਸਦਾ, ਇੱਕ ਜਾੜੀ ਕੋ ਭੇਡਾਂ ਸੀ। ਅੱਛਾ, ਉਹਨੇ 8 ਨੇ ਭੇਡ ਲਾਈ ਹੋਈ। 8 ਨੇ ਭੇਡ ਲਾਈ, ਜਿਹੜੀ ਮਰਜ਼ੀ ਫੜ ਲਓ, 6-7 20 ਭੇਡ ਚੋਂ। ਅੱਛਾ, ਉਹ ਭੇਡ ਦੀ ਛਤਰੀ ਸੀ ਸੂਣ ਵਾਲੀ, ਉਹ ਫੜ ਲਈ। ਤਿੰਨਾਂ ਘਰਾਂ ਨੇ, 4 ਘਰਾਂ ਨੇ ਅਸੀਂ, ਜਾਨੀ ਉਹ 2-2 ਆਨੇ ਪਾ ਕੇ ਨਾ 4 ਘਰਾਂ ਨੇ। ਅੱਛਾ, ਉਹ ਛਤਰੀ ਲੈਣ ਦੀ 2-2 ਹਾਂਡੀਆਂ ਦਾ ਗੋਸ਼ਤ ਆ ਗਿਆ ਸਾਨੂੰ ਚੰਗਾ। ਪਹਿਲੀ ਹਾਂਡੀ 'ਚ ਅਸੀਂ ਨੂਣ ਪਾਉਣ ਲੱਗ ਗਏ ਆ। 12 ਆਨਾਂ ਦਾ ਪੁੜੀਆਂ ਲੈ ਕੇ ਨੂਣ ਪਾ ਲਿਆ। ਨੂਣ ਘੱਟ ਹੋਣਾ ਵਿੱਚ, ਤੇ ਪਿੱਲੀਆਂ ਇੱਟਾਂ ਪੀ ਕੇ ਵਿੱਚ ਪਾਈਆਂ ਹੋਣੀਆਂ। ਅੱਛਾ, ਉਹ ਬੁੜਾ ਕਹਿੰਦਾ ਖਾਣਾ ਖਾ ਲੋ। 12 ਆਨਾਂ ਦਾ ਨੂਣ ਪਾ ਲਿਆ, ਕਾਨੇ ਦਾ ਗੋਸ਼ਤ ਆ ਜਿਹੜਾ ਪਕਾਉਣ ਦਾ। ਅੱਛਾ, ਤੇ ਉਹ ਬਲੋਚੀ ਮਿਲਟਰੀ ਕਹਿੰਦੇ, ਉਹ ਕਹਿੰਦੇ ਗੋਸ਼ਤ ਫੋਕਾ ਮਾਰ ਕੇ ਖਾ ਜਾਓ, ਆਪਣੀ ਜਾਨ ਬਚਾਓ। ਵਾਹ ਜੀ ਵਾਹ। ਸਿੱਖਾਂ ਜੋਗਾ ਮਾਲ ਨਾ ਛੱਡੋ। ਪਰ ਜਿਹੜੇ ਮਾਲ ਨੂੰ ਛੱਡਦੇ ਨਹੀਂ ਸੀ, ਲਿਆ ਛੱਡ ਕੇ ਟੱਪ ਕੇ ਕਮੀਰ ਕਿਤੇ ਪੱਠੇ ਜਾਪਦੇ ਨੇ, ਕਮਾਦ ਖੜਾ, ਉਹਨਾਂ ਨੇ ਕਹਿਣਾ ਅਸੀਂ ਇੱਥੇ ਖੜੇ ਆ। ਅੱਛਾ, ਜਾਓ ਉੱਥੋਂ ਵੱਢ ਲਿਆਓ। ਉਹਨਾਂ ਦੂਰਬੀਨ ਲਾਈ ਰੱਖਣੀ, ਸਿੱਧੀ ਰਫਲ ਦੇ ਅੱਗੇ, ਤੇ ਉਹਨਾਂ ਜੇ ਤਾਂ ਕੋਈ ਸਿੱਖ ਹੋ, ਉਹਨਾਂ ਨੇ ਕਿਹਾ ਜੇ ਅੱਗੋਂ ਕੋਈ ਦੁਸ਼ਮਣ ਪਵੇ, ਤੁਸੀਂ ਭੱਜ ਕੇ ਆ ਕੇ ਨਾ ਸਾਡੇ ਆਪਣੀ 2 ਪੈਲੀਆਂ ਲੰਮੇ ਪੈ ਜਾਣਾ। ਅੱਛਾ, ਤੇ ਉਹਨਾਂ ਨੇ ਮਾਰਨੀ ਗੋਲੀ, ਉੱਥੇ ਮਾਰ ਦੇਣਾ। ਅੱਛਾ, ਫਿਰ ਉਹਨਾਂ ਨੇ ਰਫਲ ਦੇ ਅੱਗੇ ਸਕੀਨ ਚਾੜੀ ਹੁੰਦੀ ਹੈ, ਛੁਰਾ। ਫਿਰ ਉਹਨਾਂ ਨੇ ਉਹ ਛੁਰਾ ਲਾ ਕੇ ਦੇਣਾ, ਕਹਿਣਾ ਜਾਓ ਉਹਦਾ ਗੋਲੀ ਦਾ ਨਿਸ਼ਾਨ ਨਾ ਹੋਵੇ, ਢਿੱਡ ਪਾ ਦਿਓ। ਵਾਹ ਜੀ ਵਾਹ। ਅੱਛਾ, ਕਿੰਨੇ ਦਿਨ ਫਿਰ ਤੁਸੀਂ ਕੈਂਪ 'ਚ ਬੈਠੇ ਰਹੇ ਉੱਥੇ? ਉੱਥੇ ਅਸੀਂ ਬੈਠੇ ਆ ਵਾਹਵਾ ਮਹੀਨਾ ਕੁ ਬੈਠੇ ਰਹੇ ਆ। ਅੱਛਾ, ਮਹੀਨਾ ਬੈਠੇ ਰਹੇ ਹੋ। ਆਹੋ। ਫਿਰ ਗੱਡੀ 'ਚ ਆਏ ਹੋ ਕਿ ਪੈਦਲ ਆਏ ਹੋ? ਨਹੀਂ, ਫਿਰ ਗੱਡੀਆਂ ਪਹਿਲਾਂ ਅੰਮ੍ਰਿਤਸਰ ਨੂੰ ਆਉਂਦੀਆਂ ਸੀ। ਉਧਰ ਸਿੱਖਾਂ ਦਾ ਜ਼ੋਰ ਸੀ, ਅੰਮ੍ਰਿਤਸਰ ਤੇ ਜਲੰਧਰ। ਅੱਛਾ, ਫਿਰ ਅਸੀਂ ਗੱਡੀ ਚੱਲੀ ਆ ਸਾਡੀ ਲੁਧਿਆਣਿਓਂ, ਫਿਰੋਜ਼ਪੁਰ ਵੱਲ ਨੂੰ, ਗੰਡਾ ਸਿੰਘ ਵਾਲੇ ਹੈਰ ਨੂੰ, ਕਸੂਰ ਨੂੰ। ਅੱਛਾ, ਟੁਰ ਪਈ ਇੱਧਰ ਨੂੰ ਗੱਡੀ। ਅੱਗੇ ਸ਼ਾਇਦ ਪਲੇਟਫਾਰਮ ਤੋਂ 2 ਮੀਲ ਅੱਗੇ ਜਾ ਕੇ ਤੇ 5 ਕਿੱਲੇ ਲੈਣ ਦੇ ਵਿੱਚ ਬੰਦੇ ਜਿੰਨੀਆਂ ਲੱਕੜਾਂ ਜੋੜੀਆਂ ਹੋਈਆਂ ਸਿੱਖਾਂ ਨੇ। ਅੱਛਾ, ਇੱਥੇ ਗੱਡੀ ਵੱਢਣੀ ਹੈ। ਉਹਨਾਂ ਨੂੰ ਵੀ ਪਤਾ ਲੱਗ ਗਿਆ ਬਲੋਚੀਆਂ ਮਿਲਟਰੀ ਨੂੰ। ਉਹ ਜਾ ਕੇ ਡਿਪਟੀ ਦੇ ਪੇਸ਼ ਹੋ ਗਏ। ਉਹ ਕਹਿੰਦੇ 15 ਮਿੰਟ ਲੱਗਣੇ ਸਿਰਫ। ਅੱਛਾ, ਲੁਧਿਆਣੇ ਦੇ ਅਸੀਂ ਇੱਟਾਂ 'ਚ ਖਿਲਾਰ ਦਾਂਗੇ। ਅੱਛਾ, ਬਲੋਚੀਆਂ ਨੇ ਕਿਹਾ? ਆਹ ਬਲੋਚੀ ਮਿਲਟਰੀ ਨੇ ਕਿਹਾ।
ਜੇ ਜਾਨ ਚੰਗੀ ਚਾਹੁੰਦੇ ਹੋ ਤਾਂ ਲਾਈਨ ਸਾਫ਼ ਕਰ ਦਿਓ ਤੇ ਗੱਡੀ ਗਾਂ ਟੋਰ। ਅੱਛਾ। ਉਹ ਭਾਈ ਬੰਦੇ ਡਾਹ ਕੇ ਫਿਰ ਅੱਧੇ ਘੰਟੇ 'ਚ ਲਾਈਨ ਸਾਫ਼ ਕਰਾਈ। ਵਾਹ ਜੀ ਵਾਹ। ਫਿਰ ਅਸੀਂ ਫਿਰੋਜ਼ਪੁਰ ਸ਼ਹਿਰ ਸੀ ਹਿੰਦੁਸਤਾਨ 'ਚ ਹੀ, ਕੋਈ 10-11 ਮੀਲਾਂ ਤੇ। ਅੱਛਾ। ਪਾਕਿਸਤਾਨ ਤੋਂ ਦੂਰ ਪਿਛਾਂ ਹੀ ਸੀ। ਉੱਥੇ ਇਹਨਾਂ ਨੇ ਉਹ ਪਿੰਡ ਜਲਬ ਦੇ ਆਇਆ ਸੀ ਵੀ ਗੱਡੀ ਤੋਂ ਬੰਦੇ ਉਤਰਨਗੇ, ਇੱਥੇ ਬਹਾ ਦਿਆਂਗੇ। ਅੱਛਾ। ਇੱਥੇ ਰਾਤ ਕੱਢਣਗੇ। ਸਵੇਰੇ ਸਾਨੂੰ ਰਾਤ ਨੂੰ ਐਲਾਨ ਹੋ ਗਿਆ ਕਿ ਗੱਡੀ ਨੇ ਵਾਪਸ ਜਾਣਾ ਜਾਂ ਖਾਲੀ ਹੋ ਗਈ। ਉਹਨਾਂ ਨੇ ਇੱਕ ਡੱਬਾ ਪਿੱਛੇ, ਇੱਕ ਡੱਬਾ ਅੱਧਾ, ਜਿਹੜੀ ਛੱਤ ਅੱਧੀ ਛੱਤ ਹੁੰਦੀ ਹੈ ਨੰਗਾ ਹੁੰਦਾ ਅੱਧਾ ਡੱਬਾ, ਹਾਂਜੀ, ਵਿੱਚ ਧਾਕਾਂ ਲਾਈਆਂ ਨੇ ਫਿਰ ਰੇਤੇ ਦੀਆਂ ਬੋਰੀਆਂ ਦੀਆਂ ਭਰ ਕੇ। ਅੱਛਾ। ਬਈ ਜੇ ਬਾਹਰੋਂ ਦੂਰ ਗੋਲੀਆਂ ਚੱਲਣ, ਸਾਨੂੰ ਗੋਲੀ ਮਾਰ ਨਾ ਕਰੇ ਪਬਲਿਕ ਭਾਂ ਸਾਰੀ ਮਾਰ। ਵਾਹ। ਇਸ ਪਾਸੇ ਵੀ ਬਾਡੀ ਨਾਲ 2 ਬੋਰੀਆਂ ਭਰ ਕੇ ਦੇਤੀਆਂ ਲੱਗੀਆਂ, ਇਸ ਪਾਸੇ ਵੀ ਲੱਗੀਆਂ ਜੀ। ਸਾਨੂੰ ਉੱਥੇ ਦਿਨ ਅਜਾ ਗੱਲਾਂ ਰਲ ਗਈਆਂ, ਮਾੜਾ ਜਿਹਾ ਹਨੇਰਾ ਹੋ ਗਿਆ ਤੇ ਕਾਨਾ ਬੇਬਾ ਉਹਨਾਂ ਨੇ ਚੱਲਾ ਹੁਣ ਇੱਥੇ ਗੱਡੀ ਨੂੰ ਵੱਢਣਗੇ। ਅੱਛਾ। ਉਹਨਾਂ ਨੇ ਇੱਥੇ ਗੱਡੀ ਖੜੀ ਹੈ, ਉਹ ਰੁਕਦੇ ਨਹੀਂ ਦੂਰ ਜਾ ਕੇ, ਜਿਵੇਂ ਤੁਸੀਂ ਆਹ ਹੌਦੀ ਜਿਹੀ ਲਾਈ ਹੈ, ਹਾਂਜੀ, ਇਸੇ ਤਰ੍ਹਾਂ ਉਹਨਾਂ ਨੇ ਹੌਦੀ ਜਿਹੀ ਰੱਖ ਕੇ ਪਟੇ ਗੋਲੀਆਂ ਦੇ ਚਾੜ ਕੇ ਗੰਨਾਂ ਤੇ ਉਹ ਖੜੇ ਨੇ। ਅੱਛਾ। 20 ਮਿੰਟ ਉਹਨਾਂ ਨੇ ਕਿਹਾ ਵੀ ਥੱਲੇ ਉਤਰੋ, ਸਵੇਰੇ ਗੱਡੀ ਆਊ, ਆਪਾਂ ਫਿਰ ਚੜ ਜਾਾਂਗੇ, ਇੱਥੇ ਰਾਤ ਕੱਟਣੀ। ਅੱਗੇ ਲਾਈਨ ਟੁੱਟੀ ਹੋਈ ਸੀ। ਅੱਛਾ। ਤਾਂ ਨਹੀਂ ਸੀ ਗੱਡੀ ਜਾਂਦੀ, ਨਹੀਂ ਗੱਡੀ ਪਾਕਿਸਤਾਨ ਚ ਜਾਣੀ। ਸਿੱਖਾਂ ਲਾਈਨ ਤੋੜੀ ਹੋਈ ਸੀ। ਸਹੀ। ਤੇ ਉੱਥੇ ਰਾਤ ਕੱਟੀ, ਕਾਸੂ ਬੈਗਾ ਪਿੰਡ ਸੀ। ਤੇ ਉਹਨਾਂ ਦੇ ਬਲੋਚੀ ਮਿਲਟਰੀ ਐਲਾਨ ਕਰਦੀ ਜਾਣ ਲੱਗੀ ਵੀ ਜੋ ਤੁਹਾਡੇ ਕੋਲ ਲੱਕੜੀ, ਕੁਹਾੜੀ, ਬਾਦਸ਼ਾਹ ਛੋਟਾ ਹੈ, ਬਾਲ ਕੇ ਰੋਟੀਆਂ ਪਕਾ ਲੋ, ਨਹੀਂ ਸਵੇਰੇ ਤੋਂ ਖੋਏ ਜਾਣੇ ਹੈ। ਅੱਛਾ। ਜਿਹਦੇ ਕੋਲ ਹੈ ਸੀ ਕੋਈ ਲੰਗਰ ਖਾਧਾ। ਅੱਜ ਅਸੀਂ ਇੱਕ ਤੋੜਾ ਛੋਲਿਆਂ ਦਾ ਬਣਾ ਕੇ ਰੱਖਿਆ। ਅੱਛਾ ਅੱਛਾ। 20 ਕਿਲੋ ਛੋਲੇ, ਵੀ ਰੋਟੀ ਨਾ ਪੱਕਦਾ ਲੱਪ ਛੋਲਿਆਂ ਦੀ ਚੱਬ ਕੇ ਪਾਣੀ ਪੀ ਲਵੇ ਬੰਦਾ। ਸਹੀ। ਉਹ ਸਾਡੇ ਪਿੰਡ ਜਿਹੜੇ ਰਿਸ਼ਤੇਦਾਰ ਸੀ ਨਾ, ਖਾਨਪੁਰੀਏ, ਉਹਨਾਂ ਤੇ ਗੋਲੀ ਚੱਲੀ ਆ ਦਿਨ ਛਪਦੇ ਨਾਲ। ਅੱਛਾ। ਤੇ ਗਰਮੀ ਦਾ ਮਹੀਨਾ ਸੀ, ਜਿਵੇਂ ਕੋਈ ਨੰਗਾ ਕੋ ਘਾੜਾ ਫਿਰਦਾ, ਗਨ ਮਸ਼ੀਨਾਂ ਦੀ ਸ਼ੂਟ ਹੋ ਗਈ ਗੋਲੀਆਂ ਦੀ, ਤੇ ਉਹ ਭੱਜ ਕੇ ਜਾਨਾਂ ਲੈ ਕੇ ਨਿਕਲੇ ਨੇ, ਕੋਈ ਸ਼ਾਇ ਨਹੀਂ ਚੁੱਕੀ। ਅੱਛਾ। ਉਹਨਾਂ ਦੇ ਮਰੇ ਵੀ ਵਾਹਵਾ ਹੋਣੇ ਨੇ, ਪਤਾ ਨਹੀਂ ਮਰੇ ਜਾਂ ਨਹੀਂ ਮਰੇ, ਨਹੀਂ ਬਚ ਗਏ। ਇੱਕ ਪਾਸੇ ਗੋਲੀ ਚੱਲੀ, ਦੂਏ ਪਾਸੇ ਨੂੰ ਭੱਜ ਕੇ ਨਿਕਲ ਗਏ। ਅੱਛਾ ਅੱਛਾ ਅੱਛਾ। ਤੇ ਸਾਡੇ ਬਾਪ ਦੇ ਭਾਣਜੇ ਸੀ ਉਹ, ਸਾਡੇ ਕੋਲ ਆ ਗਏ ਜ਼ਿਲ੍ਹਾ ਲੁਧਿਆਣੇ ਕੰਪ 'ਚ ਬੈਠਿਆਂ ਤੋਂ। ਅੱਛਾ ਅੱਛਾ ਅੱਛਾ। ਤੇ ਉਹਨਾਂ ਦੇ ਹਾਲਾਤ ਕੀ, ਟੋਏ ਪੱਕੇ ਨੇ ਜ਼ਮੀਨ 'ਚ, ਤੇ ਉੱਤੇ ਫੂਸ ਕੱਖ ਰੱਖ ਦੇਣਾ ਰਾਤ ਹੋ ਜੇ ਕੱਢਣੀ ਕੁਕੜੀਆਂ, ਜਿਵੇਂ ਕੁਕੜੀ ਆਟਿਆਂ ਦੇ ਭਾਈ ਹੁੰਦੀ। ਅੱਛਾ। ਉਹ ਜਿਹੜਾ ਛੇਕਾ ਦਾ ਬੰਦਾ ਸੀ, ਉਹਦੇ ਕੋਲ ਕੋਈ ਸੱਪ ਸੀ, ਉਹਨੇ ਸੱਪ ਖਿੱਚ ਕੇ ਉੱਤੇ ਕਰ ਲੈਣੀ ਤੇ ਫਿਰ ਚਾਬੀ ਲੱਗ ਜਾਣਾ। ਸਹੀ ਸਹੀ। ਮਾਮਾ ਕਹਿੰਦਾ ਸਾਡੇ ਤੇ ਆਹ ਹਾਲਾਤ ਆ, ਕਹਿੰਦਾ। ਅੱਛਾ ਬਾਬਾ ਜੀ, ਫਿਰ ਤੁਸੀਂ ਜਦੋਂ ਟ੍ਰੇਨ ਦੀ ਪਟਰੀ ਵੱਢੀ ਗਈ ਸੀ, ਉੱਥੋਂ ਫਿਰ ਕਿਸ ਤਰ੍ਹਾਂ ਨਿਕਲੇ? ਡਾਕਟਰ ਪਸੜੀਆ ਕੇ ਟੁਰੀ ਸੀ, ਉੱਥੋਂ ਫਿਰ ਸਾਨੂੰ ਸਿੱਖਾਂ ਦੀ ਮਿਲਟਰੀ ਤੋੜ ਕੇ ਲਿਆਈ। ਅੱਛਾ, ਸਿੱਖਾਂ ਦੀ ਫਿਰ? ਹਾਂ। ਅੱਛਾ। ਪਾਕਿਸਤਾਨ ਜੀ ਵੀ ਉਹ ਸਾਡੇ ਨਾਲ ਹੀ ਇੱਧਰ ਆ ਗਏ ਨੇ। ਇਹਦਾ ਮਤਲਬ ਹੈ ਪਿੱਛੇ ਬਲੋਚੀ ਤੁਹਾਡੀ ਦੂਸਰਾ ਕਰਦੇ ਰਹੇ ਮਦਦ? ਆਵਾਜ਼ ਤੇ ਕਰਦੇ ਰਹੇ ਕੰਮ ਤੇ। ਅੱਗੇ ਫਿਰ ਸਿੱਖਾਂ ਨੇ ਮਦਦ ਕੀਤੀ? ਅੱਗੇ ਨਹੀਂ, ਇਹਨਾਂ ਨੇ ਜਵਾਬ ਦਿੱਤਾ ਸੀ ਪਾਕਿਸਤਾਨ ਨੇ। ਇੱਕ ਗੱਡੀ ਵਜ਼ੀਰਾਬਾਦ ਵੱਢੀ ਹੈ, ਇੱਕ ਗੱਡੀ ਪਤਾ ਨਹੀਂ ਕਾਮੋਂ ਕੀ ਵੱਢੀ ਹੈ। ਉਹਨੇ ਇਹਨਾਂ ਨੇ ਫਿਰ ਐਲਾਨ ਕਰਤਾ ਵੀ ਜੇ ਇੱਕ ਮੁਸਲਮਾਨ ਮਾਰੋਗੇ ਅਸੀਂ 2 ਸਿੱਖ ਮਾਰਦੇ। ਅੱਛਾ। 2 ਬੰਦੇ ਮਾਰਾਂਗੇ ਤੁਹਾਡੇ। ਤੇ ਸਾਡੀ ਗੱਡੀ ਇੱਕ ਮੁਸਲਮਾਨਾਂ ਦੀ ਪਹਿਲੀ ਸਰਹੰਦ ਬਸੀਆਂ ਭਰ ਕੇ ਚੱਲੀ ਹੈ ਗੱਡੀ। ਉਹ ਇਹਨਾਂ ਸਿੱਖਾਂ ਨੇ ਕੀ ਕੀਤਾ, ਨਹੀਂ ਕਿਸੇ ਬੁੜੇ ਬੰਦੇ ਨੂੰ, ਨਹੀਂ ਕਿਸੇ ਬੁੜੀ ਬੀਬੀ ਨੂੰ ਕੁਛ ਕਿਹਾ। ਜਿਹੜੇ ਬੰਦੇ ਹੱਥਾਂ 'ਚ
ਟੱਕਰ ਖਾਣ ਜੋਗੇ ਸੀ, ਲੜਨ ਜੋਗੇ ਸੀ। ਉਹਨਾਂ ਬੰਦਿਆਂ ਨੇ ਮੁੰਡਿਆਂ ਖੁੰਡਿਆਂ ਨੇ ਮਾਰਿਆ ਤੇ ਜਿਹੜੀਆਂ ਬੀਬੀਆਂ ਸੀ ਉਹਨਾਂ ਦੀਆਂ ਛਾਤੀਆਂ ਦੁੱਧ ਜਿਹੜੇ ਸੀ ਤਲਵਾਰਾਂ ਨਾਲ ਕੱਟ ਉਵੇਂ ਜਿਵੇਂ ਗੱਡੀ ਲਿਬੜੀ ਹੋਈ ਪਾਕਿਸਤਾਨ ਚ ਆਈ ਹੈ। ਜਿਹੜੇ ਵਡੇਰੇ ਬੰਦੇ ਸੀ ਉਹਨਾਂ ਨੂੰ ਚਾਹੀਦਾ ਅੱਗੇ ਹੀ ਮਰੇ ਇਹਨੇ, ਇਹ ਟੁਰ ਨਹੀਂ ਸਕਦਾ ਤੇ ਕਰੇ ਸਾਡੇ ਨਾਲ ਲੜਨਾ ਇਹਨੇ ਕੀ ਹੈ। ਬੜਾ ਜ਼ੁਲਮ ਹੋਇਆ ਉਸ ਵੇਲੇ। ਅੱਛਾ ਬਾਬਾ ਜੀ, ਜਦੋਂ ਤੁਸੀਂ ਪਾਕਿਸਤਾਨ ਆ ਗਏ, ਹਾਂ, ਇੱਥੇ ਆ ਕੇ ਫਿਰ ਬੱਦਰ ਉੱਤੇ ਆ ਕੇ ਬੈਠੇ ਕਿ ਕਿਸੇ ਹੋਰ ਪਿੰਡ? ਅਸੀਂ ਹੈਡ ਗੰਡਾ ਸਿੰਘ ਵਾਲਾ ਲੰਘ ਆਏ ਹਾਂ। ਸਾਡੇ ਬਾਪ ਨੇ ਜਿਹੜਾ ਮੈਂ ਦੀ ਭਰਾ ਸੀ ਨਾ ਸਾਡਾ ਚੌਥਾ, ਉਹ ਸੀ ਨਿਆਣਾ ਹੀ ਇੰਨਾ ਕੁ ਸੀ। ਅੱਛਾ, ਉਂਝ ਪੁੱਛਦੇ ਆ ਜਿਵੇਂ ਤੁਹਾਡਾ ਵਜੂਦ ਭਾਰਾ ਹੈ। ਉਹਨੂੰ ਇੱਕ ਬਾਲ ਤਾਂ ਹੁੰਦਾ ਨਾ ਹੌਲਾ ਹੁੰਦਾ ਵਜਨ ਦਾ, ਹਾਂਜੀ, ਉਹਨੂੰ ਜਿਹੜਾ ਚੱਕਦਾ ਸੀ ਨਾ, ਅੱਛਾ ਅੱਛਾ, ਇੰਜੀ ਸੀ ਮੈਂ ਸਿੱਕਾ ਚੱਕ ਲਿਆ। ਮੈਂ ਲੜਿਆ ਪਿੱਛੋਂ, ਮੇਰੇ ਕੋਲ ਇੱਕ ਪਰਾਤ, ਇੱਕ ਤਵਾ, ਅੱਛਾ, ਚੁਮਚਾ, ਲਾਟਣ, ਤੇ ਮੈਂ ਆ ਕੇ ਮਾਈ ਬੀਬੀ ਦੀ ਮਗਰ, ਬੀਬੀ ਮੈਂ ਵੀ ਕਿੱਥੇ ਆ? ਅਖੇ ਉਹਦੇ ਬੁੜੇ ਨੇ ਸਿੱਟਿਆ, ਉਹ ਖੜਾ ਹੁੰਦਾ 3 ਪਾਰੀਆਂ ਮਗਰ। ਅੱਛਾ, ਮਗਾ ਪਰਾਤ ਫੜਿਓ ਮੇਰੇ ਤੋਂ। ਇੱਕ ਤਾਂ ਬੁੜੇ ਦੇ ਟਰੰਕ ਸਿਰ ਤੇ ਸੀ। ਉਹ ਜਦ ਲੁਧਿਆਣੇ ਸਾਡੇ ਭਾਂਜੇ ਆਏ, 20 ਦਾ ਤੋੜਾ ਛੋਲਿਆਂ ਦਾ ਭੁੱਜਾ ਭਜਾਂਦਾ ਉਹਨਾਂ ਨੂੰ ਚੁਕਾਤਾ। ਅੱਛਾ ਅੱਛਾ ਅੱਛਾ, ਤੇ 80-90 ਰੁਪਏ ਦਿੱਤੇ, 5-4 ਜੋੜੇ ਕੱਪੜਿਆਂ ਦੇ। ਉਹਨਾਂ ਨੂੰ ਕੱਪੜੇ ਦਿੱਤੇ, ਦੇ ਕੇ ਕੱਪੜੇ ਤੋੜ ਦਿੱਤਾ। ਉਹ ਜਦ ਜਾ ਕੇ ਉੱਥੇ ਬੜੇ ਕਹਿੰਦੇ ਤੁਸੀਂ ਤਾਂ ਕਹਿੰਦੇ ਸਾਡਾ ਮਾਮਾ ਨੀ ਚੰਗਾ, ਕਹਿੰਦਾ ਇੱਥੇ ਮਾਵਾਂ ਨੂੰ ਪੁੱਤ ਨੀ ਜਾਣਦੇ। 80-90 ਰੁਪਏ ਦੇ ਦਿੱਤੇ, ਤੋੜਾ ਛੋਲਿਆਂ ਦਾ ਭੁੱਜਾ ਦੇ ਦਿੱਤਾ, 5-6 ਜੋੜੇ ਤੈਨੂੰ ਕੱਪੜਿਆਂ ਦੇ ਦਿੱਤੇ, ਹੋਰ ਮਾਮੇ ਤੋਂ ਕਹਿੰਦਾ ਕੀ ਲੈਣਾ ਹੈ। ਵਾਹ ਜੀ ਵਾਹ। ਅੱਛਾ, ਤੇ ਫਿਰ ਬੱਦਰ ਉੱਤੇ ਕਿੱਦਾਂ ਆਏ? ਅਸੀਂ ਗੰਡਾ ਸਿੰਘ ਵਾਲਾ ਹੈ ਲੰਘੇ ਆ, 10 ਕਪਾਈਆਂ ਅਸੀਂ ਜਾਨੀ ਇੱਧਰ ਆ ਗਏ ਆਪਣੋਂ ਅੰਦਰ ਪਾਕਿਸਤਾਨ ਚ। ਅੱਛਾ, ਉੱਥੇ ਬੁੜਾ ਕਹਿੰਦਾ ਪੈ ਜਾਓ, ਥੱਕ ਗਏ ਆ ਇੱਥੇ। ਪਿੱਛੋਂ ਲਾਰੀ ਆਈ ਆ, ਉਹਦੇ ਚ ਲੰਗਰ ਸੀ। ਸਾਡੇ ਕੋਲ ਆਉਂਦਾ ਨੇ ਰੋਟੀਆਂ ਹੀ ਮੁੱਕ ਗਈਆਂ। ਅੱਛਾ, ਉਹ ਕਹਿੰਦੇ ਕਿੰਨੇ ਜੀ ਆ? ਕਿ 6 ਜੀ ਆ ਜੀ। ਉਹਨੇ 6 ਬੁੱਕ ਭਰ ਕੇ ਸ਼ੱਕਰ ਦੇ ਪਾ। ਅੱਛਾ, ਲੈ ਪਾਣੀ ਪੂਣੀ ਪੀ ਕੇ ਗੁਜ਼ਾਰਾ ਕਰੋ, ਸਵੇਰੇ ਅਸੀਂ ਤੁਹਾਨੂੰ ਰੋਟੀਆਂ ਵੱਧ ਦੇ ਕੇ ਜਾਵਾਂਗੇ। ਸਵੇਰੇ ਉੱਠਦਿਆਂ ਨੂੰ ਇੱਕ ਡੇਰਾ ਜਿਹਾ ਸੀ, ਉੱਥੇ ਡੰਗਰ ਪਸ਼ੂ ਆਏ ਸਨ। ਉਹ ਕੁਛ ਦਾ ਸ਼ੱਕਰ ਰਾਤੀ ਘੋਲ ਕੇ ਪੀ ਲਈ ਨਾ, ਪਾਣੀ ਚ ਮਿੱਠਾ ਕਰਕੇ, ਤੇ ਕੁਛ ਦੇ ਪਈ ਸੀ। ਉੱਥੋਂ 2-2.5 ਕਿਲੋ ਦੁੱਧ ਲੈਂਦਾ ਉਹ ਡੇਰੇ ਤੋਂ, ਮਿੱਠਾ ਪਾਇਆ, ਤੱਤਾ ਕੀਤਾ, ਪੀਤਾ। ਪੀਨੇ ਆ ਦੁੱਧ, ਉਹਨੇ ਜ਼ਿੰਮੇਦਾਰੀ ਫੇਰ ਆ ਗਈ। ਅੱਛਾ, ਉਹਨਾਂ ਸਾਨੂੰ 15-16 ਰੋਟੀਆਂ ਦੇ ਦਿੱਤੀਆਂ। ਤੇ ਫੇਰ ਮਗਰ ਜੀਪ ਲੱਗੀ ਸੀ ਫੌਜੀ, ਜਿਹੜਾ ਕੋਈ ਥੱਕਿਆ ਡੁੱਬਿਆ ਮਗਰ ਨਹੀਂ ਟੁਰਿਆ ਜਾਂਦਾ, ਮਗਰ ਰਹੇਗਾ ਕੰਮ ਤੋਂ। ਸਾਨੂੰ ਜਿਉਂ ਚੱਕਿਆ ਉਹਨਾਂ ਨੇ, ਸਾਡੇ ਜਿਹੜੇ ਨਾਲ ਦੇ ਬੰਦੇ ਸੀ ਉਹਦੇ ਪਿੱਛੇ ਬੈਠੇ, ਸਾਨੂੰ ਕਸੂਰ ਦੇ ਵਿੱਚ ਆ ਲਾਇਆ। ਅੱਛਾ, ਉੱਥੇ ਅੱਗੇ ਕੰਪ ਚੋਂ ਆਟਾ ਮਿਲਦਾ ਸੀ ਸਰਕਾਰੀ ਚੋਂ, ਤੇ 5-7 ਕੜਾਹੇ ਮੂਧੇ ਮਾਰੇ ਸੀ ਲੋਹੇ ਦੇ, ਥੱਲੇ ਅੱਗ ਬਲਣ ਡਈ ਸੀਗੀ, ਮੋਟੇ ਮੋਟੇ ਮੱਚ ਸੱਟੇ ਸੀ। ਅੱਛਾ, ਆਟਾ ਗੁੰਨੋ ਵਿੱਚ ਰੋਟੀਆਂ ਪਕਾਓ ਤੇ ਖਾਓ। ਅੱਛਾ, ਉੱਥੇ ਫਿਰ ਖਾਂਦੇ ਰਹੇ ਤੁਸੀਂ? ਉੱਥੇ ਖਾਧੀ ਆ 2 ਡੰਗ। ਅੱਛਾ ਅੱਛਾ, ਉੱਥੋਂ ਗੱਡੀ ਚੜੇ ਲੈਲਪੁਰ ਆ ਗਏ। ਆਟਾ ਮਿਲੀ ਗਿਆ, ਅੱਗੇ ਤੁਰੀ ਗਏ, ਅੱਗੇ ਖਾਈ ਗਏ ਆ ਬੈਠੇ। ਸਾਡਾ ਬਾਪ ਕਹਿੰਦਾ ਲੰਬਰਦਾਰ ਆ, ਤੇ ਇੱਥੋਂ ਨਿਕਲ ਗਏ। ਇਹ ਜਿਹੜੇ ਵਿਹਲੇ ਬੈਠੇ ਸੀ ਆਟਾ ਖਾਂਦੇ ਨੇ, ਸਾਡੀ ਖੱਲ ਲਹੂਗੀ। ਅੱਛਾ, ਉਹ ਕੰਮ ਵਾਲਾ ਬੰਦਾ ਸੀ। ਹਾਂ, ਇਹ ਖੱਲ ਲਹੂਗੀ ਤੇ ਫੇਰ ਅਸੀਂ ਕੰਮ ਕਰਾਂਗੇ। ਉੱਥੋਂ ਫਿਰ ਸਾਡੇ ਬੰਦੇ ਸੀ ਇੱਥੇ ਬੇਗਮਕੋਟ ਵੀ ਬੈਠੇ, ਲਾਹੌਰ ਕੋਲੇ, ਇੱਥੇ ਖਜੂਰਾਂ। ਅੱਛਾ, ਉਹਨਾਂ ਦਾ ਰਿਸ਼ਤੇਦਾਰ ਸੀ, ਉਹਨੇ ਸਾਨੂੰ ਜਿਉਂ ਚੱਕਣਾ, ਕਹਿੰਦਾ ਤੁਹਾਨੂੰ ਸਰਗੋਧੀ ਆਦਮੀ ਨੂੰ ਲੈ ਚੱਲਣਾ। ਉਹ ਉੱਥੇ ਬੈਠੇ ਸੀ, ਬੈਠੀ 4 ਘਰ ਇਕੱਠੇ ਹੋ ਜਾਣਗੇ ਮੁਸਲਮਾਨਾਂ ਦੇ। ਅੱਗੇ ਅਸੀਂ ਝੰਗ ਚ ਗਏ ਤੇ ਸਾਰੇ ਡਾਂਗਾਂ ਨਾਲ ਡੱਕਣ। ਕੌਣ? ਮੁਸਲਮਾਨ। ਅੱਛਾ, ਸਾਰਾ ਸ਼ਹਿਰ ਜੜਿਆ ਹੋਇਆ, ਉਵੇਂ ਭਰੀਆਂ ਦੁਕਾਨਾਂ,
ਅੱਛਾ ਮਾਲ ਦੀਆਂ। ਉਹ ਕਹਿੰਦੇ ਜਿਹੜੇ ਮਕਾਨ ਨੂੰ ਹੱਥ ਲਾਵਾਂਗੇ ਉਹ ਮਕਾਨ ਦੇ ਦਿੰਦੇ ਆ, ਜਿਹੜੀ ਦੁਕਾਨ ਨੂੰ ਹੱਥ ਲਾਵਾਂਗੇ ਚਾਹੇ ਖਾਲੀ ਹੋਵੇ ਚਾਹੇ ਭਰੀ ਹੋਵੇ ਤੁਹਾਡਾ ਮਾਲ। ਉਹ ਕਹਿੰਦੇ ਸੀ ਬਹਿ ਤਾਂ ਜਾਓ, ਰੌਣਕ ਹੋ ਜਾਏ ਸ਼ਾਇਦ। ਅੱਛਾ ਡਾਂਗਾ ਉਹਨਾਂ ਨੇ ਫੜੀਆਂ ਸੀ ਕਿ ਬਵੋ ਇੱਥੇ? ਹਾਂ। ਅੱਛਾ ਮੈਂ ਕਿਹਾ ਪਤਾ ਸ਼ਾਇਦ ਲੁੱਟਣ ਨਹੀਂ ਰੁਕੇ। ਅਸੀਂ ਗੱਡੀ ਤੇ ਆ ਗਏ, ਉੱਥੋਂ ਗੱਡੀ ਚੜੇ ਆ, ਦਰਿਆ ਦੇ ਉੱਤੋਂ ਦੀ ਲੰਘੇ ਆ ਚਨਾ ਦੇ। ਲੰਘ ਕੇ ਅੱਗੇ ਅਸੀਂ ਉਹ ਘੰਟਾ ਕੇ ਗੱਡੀ ਚੱਲੀ ਹੈ ਸੜਕ ਦੇ ਇਸ ਪਾਸੇ ਸਟੇਸ਼ਨ ਸੀ। ਅੱਛਾ ਅੱਛਾ ਇਸ ਰੋਡ ਸੜਕ ਜਾਂਦੀ ਸੀ, ਪਹਾੜ ਪਾਸੇ ਸਟੇਸ਼ਨ ਸੀ। ਉੱਥੇ ਉਤਰੇ ਕਾਸੂ ਬੇਗਾ ਸਟੇਸ਼ਨ ਸੀ ਨਾਲ। ਉੱਥੋਂ ਉਤਰ ਕੇ ਅਸੀਂ ਗਏ ਆ ਤੇ ਉਹ ਚੱਕ ਕੇ ਚਲੇ ਗਏ ਆ। ਅੱਛਾ ਰਾਤ ਨੂੰ ਤਾਂ ਕਿਹਨੇ ਖਾਣਾ ਸੀ, ਜਿਹਦੇ ਕੋਲ ਹੈ ਸੀ ਖਾ ਲਿਆ, ਪੈ ਗਏ। ਸਵੇਰੇ ਉਹਨਾਂ ਨੇ ਲਿਆਂਦੇ 2 ਪੀਪੇ ਰੋਹ ਦੇ। ਅੱਛਾ ਉਹ ਬੰਦੇ ਨੂੰ ਗਲਾਸ ਪੂਰਾ ਨਹੀਂ ਆਇਆ। ਅੱਛਾ 3 ਕੁ ਦਿਨ ਉਹਨਾਂ ਨੇ ਰੋਟੀ ਵੀ ਦਿੱਤੀ। ਸਾਨੂੰ ਫਿਰ ਮਕਾਨਾਂ 'ਚ ਭਗਾਤਾ। ਅੱਛਾ ਤੇ ਛੋਲਿਆਂ ਨੂੰ ਉਦੋਂ ਫੁੱਲ ਲੱਗਦੇ ਸੀ, ਜੱਜੇ ਲੱਗਦੇ ਸੀ। ਫਿਰ ਇਹ ਵੀ ਕਿੰਨਾ ਲੱਭੇ ਖਾਣ ਨੂੰ। ਸਾਡੇ ਪੱਲੇ ਪੈਸੇ ਆ ਸਨ ਬਾਪ ਕੋਲੇ। ਅੱਛਾ ਉਹ ਇੱਕ ਖਲਾਸ ਵਾਲੇ ਨਾਲ ਗੱਲ ਕੀਤੀ। ਉਹ ਕਹਿੰਦਾ ਭਾਈ ਜਿਹੜਾ ਮੇਰੇ ਖਾਣ ਚੋਂ ਵਾਧੂ ਹੋ ਗਿਆ ਨਾ, ਮੈਂ ਪੈਸੇ ਫੜ ਲੈਣਾ, ਉਹ ਆਟਾ ਦਿਆ ਕਰੂੰ ਮੈਂ। ਅੱਛਾ ਅਸੀਂ ਜੀ ਉਸ ਮਕਾਨ 'ਚ 2 ਘਰ ਬੈਠੇ ਤੇ 2 ਉਹਨਾਂ ਦੇ ਬਾਲ ਸੀ, ਕੁੜੀ ਤੇ ਮੁੰਡਾ। ਅੱਛਾ ਅਸੀਂ 2 ਉਹ ਮੁੱਲ ਵਾਲੇ ਆਟੇ 'ਚ 2 ਗੁੱਡੀਆਂ ਬਾਲਾਂ ਨੂੰ ਵੀ ਦੇਣੀਆਂ। ਵਾਹ ਜੀ ਵਾਹ। ਤੇ ਜਿਹੜੇ ਸਿਆਣੇ ਬੰਦੇ ਸੀ ਉਹਨਾਂ ਨੇ 15 ਦਿਨ ਛੋਲਿਆਂ ਦੀ ਪੱਲੀ ਖਾਧੀ ਹੈ। ਓਏ ਹੋਏ ਮਿਰਚਾਂ ਕੁੱਟ ਕੇ, ਇਹ ਨਹੀਂ ਸੀ ਲੱਭਦਾ। ਜਦ ਅਸੀਂ ਬਦਲ ਤੇ ਆ ਗਏ, ਝੰਗੋਂ ਟੁੱਟ ਪਿਆ ਉੱਥੋਂ ਸਰਗੋਧਿਓਂ। ਝੰਗਾ ਹੈ, ਝੰਗੋਂ ਲਾਰੀ ਬੈਠੇ। ਲਾਰੀ ਬੈਠੇ ਫੈਜ਼ਲਾਬਾਦ ਆ ਗਏ, ਫੈਜ਼ਲਾਬਾਦੋਂ ਬੈਠੇ ਸ਼ੇਖੂਪੁਰ ਆ ਗਏ। ਸ਼ੇਖੂਪੁਰੋਂ ਬਦਲ ਤੇ ਆ ਬੜੇ ਔਲੀ ਵਾਲੀ ਟੁੱਟਦੇ ਲੰਬੇ। ਅੱਛਾ ਤੇ ਇੱਥੇ ਆ ਕੇ ਰਹਿਜ ਕਰਦੀ। ਵਾਹ ਜੀ ਵਾਹ। ਅੱਛਾ ਬਾਬਾ ਜੀ, ਹੁਣ 75 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ। ਆਪਣਾ ਉਹ ਪਿੰਡ, ਆਪਣਾ ਉਹ ਮਹੱਲਾ ਜਿੱਥੇ ਰਹਿੰਦੇ ਰਹੇ ਹੋ, ਯਾਦ ਆਏ ਕਦੀ? ਯਾਦ ਕਿਉਂ ਅੱਖਾਂ ਅੱਗੇ ਫਿਰਦਾ ਹੈ। ਸਾਨੂੰ ਪਾਕਿਸਤਾਨ ਦਾ ਸੁਪਨਾ ਹੀ ਨਹੀਂ ਆਉਂਦਾ। ਉੱਥੋਂ ਦਾ ਸੁਪਨਾ ਹੁੰਦਾ? ਉੱਥੋਂ ਦਾ ਹੁੰਦਾ। ਸਿੱਖ ਮਗਰ ਲੱਗੇ, ਅਸੀਂ ਇੱਕ ਮਕਾਨ 'ਚ ਵੜਦੇ ਆ, ਦੂਏ 'ਚ ਵੜਦੇ ਆ। ਅੱਛਾ ਭੱਜੇ ਫਿਰਦੇ ਆ। ਉਹੀ ਸੁਪਨੇ ਆਉਂਦੇ ਨੇ? ਉਹੀ ਸੁਪਨੇ ਆਉਂਦੇ ਨੇ। ਓਏ ਹੋਏ ਹੋਏ। ਜੋ ਤੁਸੀਂ 47 ਵੇਲੇ ਵੇਖਿਆ ਉਹੀ ਤੁਹਾਨੂੰ ਖਾਬਾਂ 'ਚ ਆਉਂਦਾ? ਉਹ ਖਾਬਾਂ ਸਾਨੂੰ ਹਾਲੇ ਵੀ ਉਹੀ ਆਉਂਦਾ ਜੇ। ਭੁੱਲ ਨਹੀਂ ਸਕੇ? ਭੁੱਲ ਨਹੀਂ ਸਕੇ, ਨਾ ਭੁੱਲਿਆ ਜਾਣਾ। ਉਹ ਗੂੜੀ ਸੱਟ ਵੱਜੀ ਹੈ ਨਾ ਸੀਨੇ ਦੇ ਉੱਤੇ। ਜਿਹੜਾ ਵੀ ਵਾਕਿਆ ਮੇਰੀਆਂ ਅੱਖਾਂ 'ਚ ਗੁਜ਼ਰ ਗਿਆ ਨਾ, ਮੇਰੀ ਜ਼ਿੰਦਗੀ 'ਚ ਹਾਂਜੀ ਕੋਈ ਵੀ ਗੱਲ ਕਿਸੇ ਵੀ ਕਿਸਮ ਦੀ ਹੋਵੇ, ਜਿਹੜੇ ਮੇਰੇ ਕੰਨਾਂ 'ਚ ਆ ਗਈ ਨਾ, ਉਹ ਮੇਰੇ ਦਿਲ ਤੇ ਨਹੀਂ ਸੀ। ਓਏ ਹੋਏ। ਹੁਣ ਪਿੰਡ ਦੇ ਜਾਂ ਉਹ ਸ਼ਹਿਰ ਦੇ ਬੰਦੇ ਜਿਹੜੇ ਸਿੱਖ ਸਨ, ਜਿਨ੍ਹਾਂ ਨੇ ਤੁਹਾਡੀ ਜਾਨਾਂ ਬਚਾਈਆਂ, ਉਹ ਯਾਦ ਆਉਂਦੇ ਨੇ? ਬਿਲਕੁਲ। ਉਹਨਾਂ ਨੇ ਕਦੀ ਰਾਬਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਕੀਮ ਸਾਹਿਬ ਨਾਲ? ਨਹੀਂ, ਉਹ ਫੌਤ ਹੋ ਗਏ। ਕੋਈ ਖਤ ਪੱਤਰ ਭੇਜਿਆ ਸੀ ਵਾਲਦ? ਨਾ, ਕੋਈ ਨਹੀਂ ਭੇਜਿਆ। ਉਂਝ ਦਿਲ ਕਰਦਾ ਅਗਰ ਉਹਦੀ ਨਸਲ ਦੇ ਵਿੱਚੋਂ ਕੋਈ ਦਿਲ ਕਰਦਾ ਸ਼ਹਿਰ ਦੇਖਣ ਨੂੰ। ਅੱਛਾ, ਦਿਲ ਕਰਦਾ ਸ਼ਹਿਰ ਵੇਖਣ ਨੂੰ। ਇਹ ਤੁਹਾਡੀ ਵੀਡੀਓ ਤੁਹਾਡੇ ਪਿੰਡ ਤੱਕ ਜਾਣੀ, ਤੁਹਾਡੇ ਉਹ ਸ਼ਹਿਰ ਤੱਕ ਜਾਣੀ ਹੈ। ਕੀ ਪਤਾ ਉਹ ਹਕੀਮ ਸਾਹਿਬ ਦੀ ਨਸਲ ਸੁਣੇ, ਤੁਹਾਡੇ ਨਾਲ ਰਾਬਤਾ ਕਰੇ, ਗੱਲ ਕਰੋਗੇ? ਹਾਂ, ਦਿਲ ਕਰਦਾ ਗੱਲ ਕਰਨ ਨੂੰ? ਬਿਲਕੁਲ। ਚਲੋ ਜੀ, ਕੋਸ਼ਿਸ਼ ਕਰਾਂਗੇ ਤੁਹਾਡੀ ਇਹ ਵੀਡੀਓ ਉੱਥੇ ਤੱਕ ਪਹੁੰਚਦੀ ਹੈ, ਤੁਹਾਡੇ ਉਸ ਮਹੱਲੇ ਦੇ ਜਿੱਥੇ ਤੁਸੀਂ ਖੱਤਰੀਆਂ ਦੇ ਨਾਲ ਰਹਿੰਦੇ। ਉਹਨਾਂ ਦੀ ਹੈ ਸਨ ਸਿੱਖ, ਜਾਂ ਤਾਂ ਉਹਨਾਂ ਦੀ ਗੋਤ ਸੀ ਕੂਕੇ। ਕੂਕੇ ਸਨ? ਕੂਕੇ। ਅੱਛਾ, ਹਕੀਮ ਸਾਹਿਬ ਜਿਹੜੇ ਸਨ 8 ਸੂਏ ਉਹਨਾਂ ਦੀ ਮੱਝ ਚੋਈ ਆ। ਉਹ ਕਹਿੰਦੇ ਸੀ ਰਾਜੀ ਮੱਝ ਚੋ ਜਾ ਕਰ ਤੇ ਚੁਆਈ ਦੇ ਪੈਸੇ ਲੈਣੀ। ਅੱਛਾ। ਉਹ ਕਹਿੰਦਾ ਮੈਂ ਤੇਰੀ ਨੂੰਹ ਨੂੰ ਭੈਣ ਕਿਹਾ ਆ, ਮੈਂ ਪੈਸੇ ਨਹੀਂ ਲੈਣੇ, ਜੇ ਪੈਸੇ ਦੇ ਕੇ ਦੇਣੀ ਹੈ ਜਿਹਦੇ ਮਰਜ਼ੀ ਚਵਾ ਲਓ। ਵਾਹ ਜੀ ਵਾਹ। ਦੇਖੋ 4 ਵਜੇ ਮੱਝ ਤੁਹਾਡੀ ਤੜਕੇ ਰੱਜੀ ਹੋਵੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।